ਮੁੰਡਾ ਗਿਆ ਬਾਹਰਲੇ ਮੁਲਕ ਖਾਸੇ ਟਾਈਮ ਦਾ ਤੇ ਬਸ ਉਹ ਜਾ ਕੇ ਪੈਸਾ ਕਮਾਇਆ, ਆਪਦੇ ਮੁੰਡਿਆਂ ਨੂੰ ਚੰਗੇ ਸਕੂਲਾਂ 'ਚ ਪਾਇਆ, ਘਰ ਸੋਹਣਾ ਬਣਾਇਆ, ਸਾਰਾ ਕੁਝ ਉਹਨੂੰ 8-10 ਸਾਲ ਲੱਗ ਗਏ। ਮੁੜ ਕੇ ਆਇਆ ਨਾ ਤੇ ਤੰਦਰੁਸਤੀ ਨਹੀਂ ਰਹੀ। ਬਿਲਕੁਲ ਜੀ। ਆਏ ਨੂੰ 4-5 ਮਹੀਨੇ ਹੋਏ ਸੀ, ਅੱਲਾ ਨੂੰ ਪਿਆਰਾ ਹੋ ਗਿਆ। ਜਦੋਂ ਬੱਚਿਆਂ 'ਚ ਆ ਕੇ ਜੀਣ ਦਾ ਟਾਈਮ ਆਇਆ ਤੇ ਉਧਰੋਂ ਬੁਲਾਵਾ ਆ ਗਿਆ ਤੇ ਘਰੋਂ ਦੂਰ ਰਹਿਣਾ ਔਖਾ। ਆ ਲੋਈ ਇਹ ਆ ਸਹੀ ਪਾਸੇ ਨੂੰ ਦੇਖੋਗੇ, ਦੇਖ ਰਹੀ ਜੀ? ਹਾਂ ਇਹ ਲੋਈ ਹੈ ਜੀ। ਆ 2 ਵੱਟਾਂ ਲੱਗੀਆਂ ਲੈ, 2 ਵੱਟਾਂ ਜੇ ਲਾ ਲਈਏ ਇਦਾਂ 2 ਵੱਟਾਂ 5 ਛਾਪਰ ਲੈਂਦੇ ਜੀ ਡੇਲੀ। 5 ਛਾਪਰ ਡੇਲੀ ਲੈਂਦੇ ਜੀ 2000 ਦੇ 2000 ਰੁਪਏ। ਹਾਂਜੀ 2000 ਰੁਪਏ ਦਾ ਡੇਲੀ ਛਾਪਰ 5 ਲੈਂਦੇ ਜੀ। ਤੇ ਆ ਤਰ੍ਹਾਂ ਦੇਖੋ ਜੀ। ਹਾਂ ਤਰ ਦੇ ਲੈ ਬਾਂਸ ਹੀ ਆ ਤਰ੍ਹਾਂ ਕਰ। 140 ਦਾ ਟਿੰਡਾ ਹੋ ਗਿਆ, 5 ਮਣ ਨਰਮਾ ਹੋ ਗਿਆ। 5 ਨਰਮਾ ਹੈ ਜੀ। ਹਾਂ ਤੇ ਉਹ ਖਾਸਾ ਕੰਮ ਸੈੱਟ। ਨਹੀਂ ਬੜਾ ਮਾਸ਼ਾਅੱਲਾ ਜੀ। ਇੱਕ ਦਵਾੜੇ ਚੋ ਜੀ ਇਹ ਜਿਹੜੀ ਇੰਟੈਰੋਟੌਕਸੀਨ ਹੈ ਨਾ ATV, ਹਾਂਜੀ ਇਹ ਬੜਾ ਖਤਰਨਾਕ ਮਰਜ਼ ਹੈ ਤੇ ਇਹ ਸਾਲ ਦੇ ਵਿੱਚ ਨਾ ਤੇ 2 ਦਫਾ ਤੇ ਲਾਜ਼ਮੀ ਲਗਵਾਉਣੀ ਚਾਹੀਦੀ ਸਾਲ 'ਚ। ਹਾਂਜੀ ਸਾਲ ਦੇ ਵਿੱਚ ਇਦਾਂ ਮੋਰੀ ਕਰਕੇ ਨਾ ਵਿੱਚ ਹਾਂਜੀ ਐਂ ਰੱਸੀ ਪਾ ਕੇ ਤੇ ਇਦਾਂ ਕਿਤੇ ਟੰਗਿਆ ਕਿਸੇ ਹਿਸਾਬ ਨਾਲ। ਅਸੀਂ ਚਲੋ ਇੱਥੇ ਸੌਖਾ ਹਿਸਾਬ ਲਾਇਆ, ਇਦਾਂ ਟੰਗ ਲਿਆ ਲੂਣ ਦਾ ਡਲਾ। ਤੇ ਬੱਕਰੀਆਂ ਦੇ ਫਾਰਮ ਜਿੰਨੇ ਵੀ ਆ ਨਾ ਤੇ ਇੱਕ ਇਹ ਵੀ ਸੌਖਾ ਜਿਹਾ ਕੰਮ ਕਰੋ। ਥੋੜਾ ਇਹ ਹੈ ਕਿ ਥੋੜਾ ਜਿਹਾ ਲੂਣ ਨੀਵਾ ਕਰੋ ਯਾਰ। ਉਹ ਬਿਸਮਿਲ੍ਲਾ ਬਿਸਮਿਲ੍ਲਾ। ਲਾ ਜੀ ਅੱਜ ਤਾਂ ਕੀ ਬਾਤ ਹੈ। ਲਸ਼ਕਰ ਸਾਹਿਬ ਨੇ ਅੱਜ ਮੂੰਹ ਦਿਖਾਇਆ ਜੀ। ਗੱਡੀ ਸਣੇ ਆ ਗਿਆ ਜੀ ਬਾਬਾ। ਗੱਡੀ ਸਣੇ ਜੀ, ਦੇਖਿਓ ਜਰਾ। अस्सलाम वालेकुम जी। ਸਿਆਣੇ ਕਹਿੰਦੇ ਵੀ ਮੂੰਹ ਚੋਪੜਿਆ ਤੇ ਢਿੱਡ ਖਾਲੀ, ਉਹ ਦੌਰ ਹੁਣ ਲੰਘ ਗਿਆ। ਹੁਣ ਬਗੈਰ ਕੰਮ ਕੀਤਿਆਂ ਨਾ ਮੂੰਹ ਚੋਪੜ ਹੁੰਦਾ ਨਾ ਲੀੜੇ ਪਾ ਹੁੰਦੇ। ਹੁਣ ਕਰਨਾ ਪੈਂਦਾ, ਸਾਰੇ ਜੀਆਂ ਨੂੰ ਕਰਨਾ ਪੈਂਦਾ ਤਾਂ ਪੂਰੀ ਪੈਂਦੀ ਹੈ। ਜੇ ਬਹੁਤੇ ਵੱਡੇ ਕੰਮ ਨਹੀਂ ਤੇ ਅਸੀਂ ਤੁਹਾਨੂੰ ਅੱਗੇ ਵੀ ਕਈ ਵਾਰੀ ਸੁਨੇਹਾ ਦਿੱਤਾ ਵੀ 2-2 4-4 ਮਰਲੇ ਵੀ ਸਬਜ਼ੀ ਲਾਈ ਹੋਵੇ ਨਾ, ਲੈ ਬੰਦੇ ਦੀ ਜੇਬ ਚੋਂ ਪੈਸੇ ਨਹੀਂ ਮੁੱਕਣ ਲੱਗੇ, ਫਿਰ ਚਾਹੇ ਮੂੰਹ ਚੋਪੜਦੇ ਰਹੋ। ਤੁਹਾਨੂੰ ਦਿਖਾਇਆ ਸੀ ਵੀ ਸਿਆਲੇ ਦੇ ਵਿੱਚ ਅਸੀਂ ਕਈ ਜ਼ਿਮੀਂਦਾਰ ਦਿਖਾਏ ਸੀ, ਬਾਈ ਪੰਮਾ ਵੀ ਦਿਖਾਇਆ ਸੀ ਵੀ ਇਹਨੇ ਮੂਲੀਆਂ ਲਾਈਆਂ, ਗਾਜਰਾਂ ਲਾਈਆਂ, ਧਨੀਆ ਲਾਇਆ, ਪਾਲਕ ਲਾਇਆ। ਲੈ ਉਹ ਥੋੜੇ ਕਰਕੇ ਤੇ ਉਹ ਖਾਸਾ ਆਸਰਾ ਬਣ ਜਾਂਦਾ। ਰੌਣਕ ਬਣੀ ਦੀ ਚੰਗੀ। ਜੇ ਕਿਸੇ ਵੱਡੀ ਫਸਲ 'ਚ ਧੋਖਾ ਵੀ ਹੋ ਜੇ, ਜੇ ਉਧਰੋਂ ਮਸਾਲਾ ਨਹੀਂ ਕੋਈ ਪੈਸੇ ਆਮਦਨ ਬਣੀ ਤੇ ਇਹ ਨਿੱਕੀ ਸ਼ੈਵਾਂ ਰਲਾ ਜਾਂਦੀਆਂ ਪੈਸੇ। ਅੱਗੇ ਬੰਦੇ ਇਦਾਂ ਕਰਦੇ ਸੀ, ਹੁਣ ਬੰਦੇ ਛੱਡਦੇ ਜਾਂਦੇ ਆ, ਪਰ ਮੁੜ ਕੇ ਆਣਾ ਪੈਣਾ। ਇਦਾਂ ਹੀ ਥੋੜੀ ਸਬਜ਼ੀ ਲਾਣੀ ਪੈਣੀ ਹੈ। ਹੁਣ ਗਰਮੀਆਂ ਨਾ, ਮੈਂ ਤੁਹਾਨੂੰ ਉਦੋਂ ਚੇਤੇ ਕਰਾਇਆ ਸੀ ਵੀ ਭਾਈ ਗਰਮੀਆਂ ਦੀ ਸਬਜ਼ੀ ਦਾ ਟਾਈਮ ਆ ਗਿਆ, ਲਾ ਲਓ। ਜਾਮਣ ਹੇਠ ਬਹਿ ਕੇ ਮੈਂ ਤੇ ਚਾਚੇ ਨੇ ਪਿਆਲੀ 'ਚ ਬੀ ਪਾ ਕੇ ਦੱਸਿਆ ਸੀ ਵੀ ਆਹ ਸ਼ਾਮਾਂ ਦਾ ਟਾਈਮ ਆ, ਲਾ ਲਓ। ਨਹੀਂ ਮੰਨੀ। ਹੁਣ ਦੇਖੋ ਜਿਨ੍ਹਾਂ ਨੇ ਮੰਨ ਲਈ ਤੇ ਉਹਨਾਂ 'ਚ ਹੁਣ ਸਾਡੇ 'ਚ ਫਰਕ ਕੀ ਹੈ? ਬੜਾ ਫਰਕ। ਅਸੀਂ ਮੰਨੀ ਨਹੀਂ, ਜਿਨ੍ਹਾਂ ਨੇ ਮੰਨ ਲਈ ਉਹਨਾਂ 'ਚ ਫਰਕ ਕੀ? ਪੰਮੇ ਨੇ ਮੰਨ ਲਈ। ਪੰਮੇ ਨੇ ਉਸ ਟਾਈਮ ਟਿੰਡੇ ਲਾਏ, ਤਰਾਂ ਲਾਈਆਂ, ਕੀ ਲਾਇਆ ਉਹ ਤੁਹਾਨੂੰ ਦਿਖਾਉਂਦੇ ਆ। ਇਸ ਟਾਈਮ ਅਸੀਂ ਖਲੋਤੇ ਆ, ਮਾਸ਼ਾਅੱਲਾ ਟਿੰਡੇ ਆ, ਨਰਮੇ ਦੇ ਵਿੱਚ ਟਿੰਡੇ ਲੱਗੇ ਆ। ਅੱਛਾ अस्सलाम वालेकुम जी ਬਾਈ, ਕੀ ਹਾਲ ਚਾਲ? ਠੀਕ ਠਾਕ ਜੀ। ਅੱਛਾ ਇਹ ਜਿਹੜੀ ਨਰਮਾ, ਹਾਂਜੀ ਇਹਨੂੰ ਲਾਏ ਨੂੰ ਕਿੰਨਾ ਟਾਈਮ ਹੋਇਆ? ਇਹ ਟਿੰਡਾ ਤੇ ਇਕੱਠੇ ਲਾਏ ਜੀ। ਅੱਛਾ ਇਕੱਠੇ ਲਾਏ ਦੋਵੇਂ ਜੀ, ਪਟੜੇ ਬਣਾ ਕੇ। ਕਿੰਨਾ ਪਟੜਾ? 5 ਫੁੱਟ ਦਾ ਪਟੜਾ ਜੀ। 5 ਫੁੱਟ ਦਾ ਪਟੜਾ। ਤੇ ਇਹ ਕਿੰਨਾ ਟਾਈਮ ਹੋ ਗਿਆ ਹੋਣਾ ਲੱਗਾ? ਇਹ ਤਕਰੀਬਨ 3 ਮਹੀਨੇ ਹੋਏ ਜੀ ਇਹਨੂੰ। 3 ਮਹੀਨੇ ਹੋ ਗਏ। ਉਹ ਇਹ ਹੁਣ ਜੋ ਹੈ ਨਾ ਵੀ ਬੀਜ ਦੁਬਾਰਾ ਲਾਣਾ ਪਿਆ ਵਿੱਚ ਨਾ, ਜੰਮਿਆ ਨਹੀਂ ਹੈ ਜੀ ਇਹ। ਅੱਛਾ ਮੇਰੇ ਟਿੰਡੇ ਵੀ ਨਹੀਂ ਜੰਮੇ, ਮੈਂ ਤੈਨੂੰ ਤਾਂ ਹੀ ਦੱਸਣ ਲੱਗਿਆ। ਉਹ ਜੰਮਿਆ ਨੇ ਬੀਜ, ਪਤਾ ਨਹੀਂ ਕੀ ਫਾਲਟ ਆਇਆ ਬੀਜ ਦੇ ਵਿੱਚ, ਉਹ ਜੰਮਿਆ ਨਹੀਂ ਹੈ ਜੀ ਇਹ ਦੁਬਾਰਾ। ਤਾਂ ਨਹੀਂ ਤਾਂ ਹੁਣ ਨੂੰ 10 ਦਿਨ 20 ਦਿਨ ਪਹਿਲੇ ਉਤਰਨੇ ਜੀ। ਉਤਰਨੇ ਸੀ। ਜਦੋਂ ਇਹ ਬੀ ਲਾਏ ਆ ਨਰਮੇ ਟਿੰਡਿਆਂ ਦੇ ਉੱਤੇ ਮੋਮੀ ਲਿਫਾਫਾ ਪਾਇਆ? ਹਾਂ ਉੱਤੇ ਛੱਪਰ ਪਾਇਆ ਜੀ, ਤਾਰ ਪਾਈ, ਛੱਪਰ ਲਾਇਆ ਜੀ ਉੱਤੇ ਦੇ। ਅੱਛਾ ਥੱਲੇ ਕਾਲਾ ਪਾਇਆ, ਉੱਤੇ ਦੂਸਰਾ ਛੱਪਰ ਪਾਇਆ, ਤਾਰ ਲਾ ਕੇ ਪਾਇਆ ਜੀ। ਇਹ ਟਰਨਲ ਬਣਾ ਕੇ ਲਾਇਆ ਜੀ। ਅੱਛਾ ਇਹ ਸਿਆਲੇ 'ਚ ਲੱਗੇ ਸੀ ਨਾ, ਟਰਨਲ ਦੇ ਵਿੱਚ ਲੱਗਿਆ ਜੀ। ਹਾਂ ਜਿਹੜੀ ਭਿੰਡੀ ਤੋਰੀ ਛਾਪਰ 'ਚ ਲੱਗੀ ਸੀ ਉਹ ਵੀ ਹੁਣ ਉਤਰਨ ਲੱਗ ਗਈ। ਜਿਹੜੇ ਟਿੰਡੇ ਲੱਗੇ ਸੀਗੇ ਉਹ ਵੀ ਉਤਰਨ ਲੱਗ ਗਏ। ਕੀ ਬਾਤ। ਆਹ ਟਿੰਡੇ ਤੁਸੀਂ ਦੇਖ ਸਕਦੇ ਆ, ਇਸ ਟਾਈਮ ਵੱਲਾਂ ਨੂੰ ਲੱਗੇ ਵੀ ਆ ਜੀ। ਆ ਤੁਸੀਂ ਦਿਖਾ ਦਿਓ। ਤੇ ਮਾਸ਼ਾਅੱਲਾ ਬੜਾ ਸੋਹਣਾ ਟਿੰਡਾ। ਚਾਚਾ ਬੂਟਿਆ ਜਿਹਨੂੰ ਲੂੰ ਵਾਲਾ ਨਹੀਂ ਕਹਿੰਦੇ, ਹਾਂ ਲੂਈ ਵਾਲਾ ਕਹਿੰਦੇ, ਲੂਈ ਵਾਲਾ ਦੇਸੀ ਟਿੰਡਾ, ਹਾਂ ਖਾਣ ਵਾਲਾ। ਹਾਂਜੀ ਹਾਂ ਬਹੁਤ ਸੋਹਣੇ ਟਿੰਡੇ ਲੱਗੇ ਆ ਜੀ ਨਾਲ। ਹੁਣ ਲੱਗ ਕੇ ਚੱਲ ਪਿਆ ਕੰਮ। ਤੁਸੀਂ ਜੀ ਇਹ ਲਾਗੇ ਕਰਕੇ ਆ ਲੂਈ ਦਿਖਾ ਦਿਓ। ਹਾਂਜੀ ਇਹ ਮੈਂ ਤੋੜ ਲਵਾਂ ਜੀ? ਤੋੜ ਲਓ ਜੀ। ਆ ਲੂਈ ਹੈ ਇਹ। ਆ ਸਹੀ ਪਾਸੇ ਨੂੰ ਦੇਖੋਗੇ, ਦੇਖ ਰਹੀ ਜੀ? ਹਾਂ ਇਹ ਲੂਈ ਹੈ ਜੀ। ਇਹਦੇ ਉੱਤੇ ਹੁੰਦੇ ਆ ਦੇਖ ਲਵਾ। ਹਾਂਜੀ ਲਵਾ ਟਿੰਡਾ, ਇਹਦਾ ਰੰਗ ਸੋਹਣਾ। ਆ ਪਕਾਉਣ ਵਾਲਾ, ਆ ਭਰ ਕੇ ਪਕਾਉਣ ਵਾਲਾ। ਛੋਲਿਆਂ ਦੀ ਦਾਲ, ਹਾਂਜੀ ਛੋਲਿਆਂ ਦੀ ਦਾਲ ਕੁੱਟ ਲਓ, ਲੂਣ ਮਿਰਚਾਂ ਗੱਠੇ ਪਾ ਕੇ, ਹਾਏ ਹਾਏ ਭਰ ਕੇ ਪਕਾਓ। ਟਿੰਡਿਆਂ ਦਾ ਸਵਾਦ ਵੱਖਰਾ। ਅੱਛਾ ਜੀ ਆ ਹੁਣ ਉਤਰਨ ਲੱਗੇ। ਪਹਿਲੀ ਤੜਾਈ? ਇਹ ਪਹਿਲੀ ਤੜਾਈ ਹੈ ਜੀ ਅੱਜ। ਪਹਿਲੀ। ਅੱਛਾ ਬਿਸਮਿਲ੍ਲਾ। ਚਲੋ ਜੀ ਪਹਿਲੀ ਤੜਾਈ ਹੋ ਰਹੀ ਹੈ। ਤੇ ਇਹ ਆਪਣਾ ਕੀ ਇਸ ਟਾਈਮ ਛਾਪਰ ਦਾ ਰੇਟ ਹੈ? ਛਾਪਰ ਦਾ ਰੇਟ ਹੈ ਜੀ 1500-1600 ਰੁਪਏ ਜੀ। 1500-1600 ਰੁਪਏ। ਬੜਾ ਸੋਹਣਾ ਰੇਟ। ਬੜਾ ਰੇਟ ਆ ਜੀ। ਇਹ 2000 ਵੀ ਰਿਹਾ ਜੀ ਰੇਟ ਇਹ ਹੁਣ। ਹਾਂਜੀ 2000 ਰਿਹਾ ਜੀ। ਵੈਰੀ ਗੁੱਡ। ਹੁਣ 1500-1600 ਰੁਪਏ ਰੇਟ ਹੈ ਜੀ। 1400-1500 ਮਾਸ਼ਾਅੱਲਾ ਬੜਾ ਰੇਟ ਆ ਜੀ। ਹੁਣ 5 ਛਾਪਰ ਜੀ ਲੈ ਗਏ ਨਾ ਜੀ ਤੇ ਸਾਡੀ ਦਿਹਾੜੀ ਸਿੱਧੀ ਆ ਜੀ। ਹਾਂ ਤੇ ਇਹ ਆ ਇਸ ਗੱਲ ਦਾ ਜੀ
ਕਿ ਡੇਲੀ ਕੋਈ ਨਾ ਕੋਈ ਚੀਜ਼ ਆਣੀ ਚਾਹੀਦੀ ਆ, ਫਿਰ ਬੰਦਾ ਭੁੱਖਾ ਨਹੀਂ ਮਰਦਾ। ਇਹ ਤਰਤੀਬ ਬਾਈ ਲਾਈ ਜਾਓ ਨਾ ਜੀ, ਸਾਡੀ ਇੱਕ ਦਿਨ ਵੀ ਤਰੀਕ ਮਿਸ ਨਹੀਂ ਹੋਈ ਜੀ। ਹਾਂ ਅਸੀਂ ਸਾਡੀ ਪਿਛਲੀ ਮੋਗੀ ਹਾਂਜੀ ਸਾਡਾ ਕੱਦੂ ਚੱਲ ਪਿਆ, ਤਰਾਂ ਚੱਲ ਪਈਆਂ ਜਾਂ ਤਰਾਂ ਪਈਆਂ ਜੀ, ਹਾਂਜੀ ਹਾਂਜੀ ਤਰਾਂ ਤੋੜ ਰਹੇ ਆ, ਟਿੰਡਾ ਚੱਲ ਪਿਆ ਜੀ। ਅੱਛਾ ਅੱਛਾ ਤਾਰਾਂ ਵੀ ਦਿਖਾ ਦਿਓ ਜੀ ਨਾਲ। ਵਾਹ ਬਈ ਵਾਹ। ਤਰਾਂ ਤੁਹਾਨੂੰ ਲੱਗੀਆਂ ਵੀ ਦਿਖਾਣੇ ਜੀ। ਹਾਂ 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 ਤਰਾਂ ਸਾਡੀ ਚੱਲੀਆਂ ਨੂੰ ਜੀ 15 ਦਿਨ ਹੋ ਗਏ, ਅੱਛਾ ਕਿਸੇ ਬੰਦੇ ਦੀ ਤਾਰ ਨਹੀਂ ਆ ਰਹੀ, ਮੰਡੀ ਸਾਡੀ ਤਾਰ ਆ ਰਹੀ ਜੀ। ਇਹ ਕੀ ਬਾਤ ਹੈ। ਤਾਰ ਦਾ ਕੀ ਰੇਟ ਹੈ ਜੀ? ਤਾਰ ਦਾ ਹੈ ਜੀ 400 ਰੁਪਿਆ, 350 ਰੁਪਿਆ ਛੱਪਰ ਛਾਪਰ ਦਾ ਦਾ? ਜੀ, ਛੱਪਰ ਦਾ ਪੰਜ ਕਿਲੋ ਨਾ ਨਾ 5 ਕਿਲੋ ਦੇ ਕਿਲੋ ਡੇਢ ਹੁੰਦੀ ਜਿਹਦੇ ਵਿੱਚ ਜੀ। ਅੱਛਾ 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 ਥੋੜੀ ਹੁੰਦੀ ਆ। ਹਾਂਜੀ 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 ਬੜੀ ਸਵਾਦੀ ਕੱਚੀ ਬੜੀ ਖਾਣ ਦਾ ਹਾਂ, ਸਵਾਦ, ਮਿੱਠੀ ਹੁੰਦੀ ਕੀ ਹੈ। ਬਾਤ ਆ ਜੀ। ਇਹ ਹਾਂ ਇਹ ਕੱਚੀ ਖਾ ਲਓ, ਟਿੰਡੇ ਦਾ ਚਲੋ ਪਕਾ ਕੇ ਖਾਣਾ ਨਾ, ਪਕਾ ਕੇ ਖਾਣਾ। ਇਹ ਮੁਰੱਬੇ ਫਿਰਦੇ ਕੱਚੀ ਖਾਓ ਨਾਲੇ ਫਾਇਦਾ ਦਿੰਦੇ। ਇੱਥੇ ਉਹ ਕੰਮ ਸ਼ਾਮ ਕਰਦੇ ਭੁੱਖ ਲੱਗੇ ਤਾਂ ਖਾ ਲੈਂਦੇ ਆ ਜੀ। ਆ ਦਿਖਾਇਓ ਜੀ ਉੱਥੇ ਲੱਗੀਆਂ ਵੀ ਹੋਈਆਂ ਮਾਸ਼ਾਅੱਲਾ। ਲੈ ਇਹ ਗੱਲ ਤਾਂ ਸਿਰਫ ਹੱਥ ਹਿਲਾਣ ਦੀ ਆ ਨਾ, ਹਾਂਜੀ ਹਾਂਜੀ ਜੇ ਇੰਨਾ ਕਿ ਆ 2 ਵੱਟਾਂ ਦੇਖਣਾ ਇਦਾਂ ਦਿਖਾਇਓ ਜੀ, ਆ 2 ਵੱਟਾਂ ਲੱਗੀਆਂ। ਲੈ 2 ਵੱਟਾਂ ਜੇ ਲਾ ਲਈਏ ਇਦਾਂ 2 ਵੱਟਾਂ 5 ਛਾਪਰ ਲੈਂਦੇ ਜੀ ਡੇਲੀ, ਹੈਂ? 5 ਛਾਪਰ ਡੇਲੀ ਲੈਂਦੇ ਜੀ। 2000 ਦੇ 2000 ਰੁਪਏ, ਹਾਂਜੀ 2000 ਰੁਪਏ ਦਾ ਡੇਲੀ ਛਾਪਰ 5 ਲੈਂਦੇ ਜੀ। ਗੱਲ ਕਰ। ਦੁਹਾੜੇ ਦੀ ਲਾਮ ਆ ਜੀ ਇਹ ਕਿੱਲੇ ਦੀ। ਤੇ ਆ ਤਰਾਂ ਦੇਖੋ ਜੀ, ਹਾਂ ਤਰ ਦੇ ਲਬਾਂਸ ਹੀ ਆ ਤਰਾਂ ਕਰ। ਹਾਂਜੀ ਹਾਂਜੀ ਮਾਸ਼ਾਅੱਲਾ ਹਾਂ ਮਾਸ਼ਾਅੱਲਾ ਬਹੁਤ ਸੋਹਣੀਆਂ ਲੱਗੀਆਂ ਜੀ। ਅੱਛਾ ਇਹ ਬੀਜ ਚੰਗਾ ਨਿਕਲਿਆ। ਬੀਜ ਇਹ ਅਸੀਂ ਆਪਣਾ ਹੀ ਤਿਆਰ ਕਰਿਆ ਜੀ। ਬੀਜ ਤਰਦਾ ਸਾਡਾ ਆਪਣਾ ਜੀ ਇਹ। ਅੱਛਾ ਅਸੀਂ ਤਰਾਂ ਪਕਾਈਆਂ ਪਿਛਲੇ ਸਾਲ 2 ਸਾਲਾਂ ਤੋਂ ਜੀ। ਅੱਛਾ 2-3 ਤਰਾਂ ਜੇਠੀਆਂ ਰੱਖ ਲੈਂਦੇ ਜੀ ਵਿੱਚ। ਅੱਛਾ ਉਹ ਫਿਰ ਹੁਣ ਇਹ ਸਟੈਪ ਖਤਮ ਹੋ ਜਾਣਾ, ਅੱਗੇ ਸਟੈਪ ਇੱਕ ਹੋਰ ਲੱਗਿਆ ਹੈ ਜੀ, ਹੁਣ ਜੰਮ ਰਹੀ ਹੈ ਜੀ ਉਹ। ਇਹ ਮੁੱਕ ਜਾਣਗੀਆਂ ਦੁਬਾਰਾ। ਅਸੀਂ ਨਾ 5 ਮਹੀਨੇ ਤਾਰ ਚਲਾਣੀ ਜੀ, ਅੱਛਾ ਇਹ ਅਗਸਤ ਤੱਕ ਚੱਲਣ। ਇਹ ਆਪਣਾ ਜੀ ਅਸੂ ਕੱਤਕ ਤੱਕ ਚੱਲਣੀ ਜੀ ਇਹ। ਹਾਂਜੀ 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 ਹਾਂ ਕਾਂ ਪੁੱਤਰੇ ਫਿਰ ਰਹੇ। ਕਾਂ ਪੁੱਛਿਆ ਜੀ ਇਹਨਾਂ ਨੂੰ ਕੋਈ ਚੀਜ਼ ਨਹੀਂ 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 ਇਹ ਆਪਣੇ ਦਿਵਾਲੇ ਨਹੀਂ ਖੈਰ ਹੋਵੇ। ਉਹ ਬੱਦਲੀ ਦਿਖਾਇਓ ਜੀ, ਇਧਰੋਂ ਕਾਲਾ ਬੱਦਲ ਚੜ ਰਿਹਾ ਜੀ। ਬੱਦਲ ਬਹੁਤ ਚੜ ਹਾਂ ਰੱਬ ਖੈਰ ਸੁੱਖ ਰੱਖੇ ਜੀ। ਇਹ ਮੀਂਹ ਪਿਆ 1-2 ਪਾਸੇ ਤੇ ਬਸ ਰੱਬ ਖੈਰ ਦਾ ਪਾਵੇ, ਰਹਿਮਤ ਹੋਵੇ ਉਹਦੀ। ਅਸੀਂ ਜੇ ਢਿੱਲ ਮਿਸ ਕਰ ਵੀ ਲਈਏ ਨਾ ਜੀ, ਇਹ ਸਾਡਾ ਬੜਾ ਭਾਈ ਆ, ਸਾਨੂੰ ਇਹ ਨਹੀਂ ਜੀ ਕਰਨ ਦਾ ਢਿੱਲ ਮਿਸ। ਇਹ ਕਹਿੰਦਾ ਵੀ ਸਬਜ਼ੀ ਲਾਓ, ਇਹਦਾ ਸ਼ੌਕ ਆ। ਇਹਦਾ ਸ਼ੌਕ ਆ ਜੀ। ਇਹਦਾ ਸ਼ੌਕ ਆ। ਬਾਈ ਨਾਲ ਤੁਹਾਡੀ ਗੱਲ ਕਰਾਈ ਸੀ ਨਾ, ਉਹ ਦੱਸਦਾ ਸੀਗਾ ਵੀ ਬਿਜਲੀ ਦੇ ਬਿੱਲ ਦਿੱਤੇ ਆ ਇਹਨਾਂ ਸਬਜ਼ੀਆਂ ਚੋਂ, ਘਰ ਬਣਾਇਆ, ਡੰਗਰ ਬਣਾਏ, ਹਾਤਾ ਬਣਾਇਆ। ਹੁਣ ਵੀ ਕਹਿੰਦਾ ਮੇਰੇ ਜੁਮੇ ਟੂਬਲ ਦਾ ਬਿਜਲੀ ਦਾ ਬਿੱਲ ਮੀਆਂ ਦੇ ਜੁਮੇ ਜੀ ਇਹ। ਫੈਸਲਾਬਾਦ ਕੰਮ ਕਰਿਆ ਹਾਂ ਮਿਲ ਚ ਹਾਂ ਨਹੀਂ ਸਮਝ ਉਹ ਚੰਗਾ ਸੀ ਕਾ ਚੰਗਾ। ਆ ਚੰਗਾ ਜੀ। ਕੀ ਬਾਤ ਆ। ਇਹ ਆਪਣਾ ਇਹ ਘਰ ਦਾ ਕੰਮ ਹੈ ਜੀ। ਆਪਣੀ ਮਰਜ਼ੀ ਨਾਲ ਕਰਨਾ ਜੀ। ਆਪਣੀ ਮਰਜ਼ੀ ਨਾਲ ਕਰਨਾ। ਜਿਹੜੇ ਮੁੰਡੇ 20-25-30 ਹਜ਼ਾਰ ਤੇ ਸਾਡੇ ਪੁੱਤਰ ਲੱਗੇ ਹੋਏ ਨਾ ਮਿੱਲਾਂ 'ਚ, ਲੈ ਤੁਸੀਂ ਇਦਾਂ ਜੇ ਦਹਾੜਾ ਵੀ ਸੰਭੋ ਨਾ ਤਾਂ ਗੱਲ ਕੀਤੇ ਜਾਂਦੀ। ਨਾ ਬੜੇ ਪੈਸੇ ਜੀ ਮਾਸ਼ਾਅੱਲਾ ਜੀ। ਅੱਛਾ ਉਹ ਦੱਸਦਾ ਬਾਈ ਵੀ ਕਹਿੰਦਾ ਅਸੀਂ ਜੇਠੀਆਂ ਰੱਖ ਲੈਂਦੇ ਆ ਹਾਂਜੀ ਤਰ੍ਹਾਂ। ਜੇਠੀਆਂ ਵੀ ਜਿਹੜੀਆਂ ਪਹਿਲੀਆਂ ਲੱਗਦੀਆਂ ਨਾ ਤੰਦਰੁਸਤ ਹਾਂਜੀ ਹਾਂਜੀ ਲਵੀਆਂ ਇਹ ਪੱਕ ਕੇ ਨਾ ਜੀ ਏਡੀ ਏਡੀ ਮੋਟੀਆਂ ਹੋ ਜਾਂਦੀਆਂ ਜੀ। ਹਾਂ ਇਹ ਫੁੱਲ ਜਾਂਦੀਆਂ, ਵੱਡੀਆਂ ਹੋ ਜਾਂਦੀਆਂ। ਕਾਲੀ ਤੋਰੀ ਹਾਂ ਕਾਲੀ ਤੋਰੀ ਤਰ੍ਹਾਂ ਜੀ ਇਹ। ਫਿਰ ਇਹਦੇ ਬੀਜ ਰੱਖਦੇ ਆ ਜੀ ਇਹਦੇ। ਅੱਛਾ ਐਤਕੀ ਯਾਰ ਇਹਦੇ ਬੀ ਰੱਖਿਆ ਜੀ, ਅਗਲੇ ਸਾਲ ਅਸੀਂ ਵੀ ਲਾਣੀਆਂ। ਨਹੀਂ ਇਨਸ਼ਾਅੱਲਾ ਜੀ, ਇਨਸ਼ਾਅੱਲਾ ਬਿਲਕੁਲ ਰੱਖਾਂਗੇ ਜੀ। ਹਾਂ ਬੀ ਰੱਖਿਓ। ਤੇ ਇਹਨਾਂ ਨੇ ਫੁੱਟਾਂ ਦੇ ਵੀ ਇਦਾਂ ਜੇਠੀਆਂ ਫੁੱਟਾਂ ਦੇ ਰੱਖ ਕੇ ਨਾ ਤੇ ਉਹ ਵੀ ਤਿਆਰ ਬੀਜ ਸੋਹਣਾ ਕਰਿਆ। ਫੁੱਟ ਵੀ ਲਾਈ, ਰੌਣੀ ਕਰੀ ਪਈ ਜੀ ਫੁੱਟਾਂ ਦੀ। ਤੇ ਹੁਣ ਬਸ ਤਿਆਰੀ ਹੈ ਜੀ ਕੱਢਣ ਦੀ, ਫੁੱਟਾਂ ਕੱਢ ਦੇਣੀਆਂ। ਅੱਗੇ ਸਰੀਆਂ ਕੱਢਾਂਗੇ ਜੀ। ਅੱਛਾ ਹਾਂ ਫੁੱਟਾਂ ਖਾਵਾਂਗੇ। ਕੀ ਬਾਤ ਆ ਜੀ। ਫੁੱਟਾਂ ਦਾ ਸਵਾਦ ਆ ਜੀ। ਉਹ ਦੇਖ ਲਾ ਬੱਦਲ ਆ ਗਿਆ ਜੀ, ਮੈਂ ਕਿਹਾ ਨਹੀਂ ਸੀ ਉਦੋਂ ਤੁਸੀਂ ਮੰਨਦੇ ਨਹੀਂ ਸੀ। ਲੈ ਬੱਦਲ ਗਿਆ, ਉਹ ਆ ਗਈ ਉਹਦੇ ਅੱਗੇ ਹਾਂਜੀ ਸੂਰਜ ਅੱਗੇ। ਸੂਰਜ ਅੱਗੇ ਉਹ ਆ ਰਿਹਾ, ਭੱਜਿਆ ਆ ਰਿਹਾ ਬੱਦਲ, ਛਾਲਾ ਮਾਰਦਾ ਆ ਰਿਹਾ। ਇਧਰੋਂ ਆ ਰਿਹਾ ਕਦੇ ਇਧਰੋਂ। ਹਾਂ ਹੁਣ ਵੇਖੇ ਨਾ ਸੂਰਜ ਦੇ ਸਾਈਡ ਦੇ ਤੇ ਲਾਲ ਲਕੀਰ ਕਿਵੇਂ ਬਣੀ ਆ। ਕੀ ਹੈ ਬੜਾ ਪਿਆਰਾ ਮਾਲ ਲੱਗ ਰਿਹਾ ਜੀ ਸੀਨ ਜੀ। ਕਾਲਾ ਬੱਦਲ ਹੈ। ਹਾਂਜੀ ਖੈਰ ਅੱਛਾ ਦੇਖੋ ਜੀ 1500 ਦਾ ਛਾਪਰ ਟਿੰਡਿਆਂ ਦਾ, 400 ਦਾ ਇਹ। 2-4 ਛਾਪਰ ਉਹ ਹੁਣ 2-4 ਹੁਣ ਤੇ ਗੱਲ ਕਿੱਥੇ ਪਹੁੰਚਦੀ। ਪਹੁੰਚ ਗਈ ਆ। ਤੇ ਇਹਦਾ ਖੇਚਲ ਕਰਨ ਨਾਲ ਗੱਲ ਤਾਂ ਇਹ ਹੈ, ਹਾਂਜੀ ਸਾਂਭਣ ਦੀ ਗੱਲ ਆ ਤੇ ਸ਼ੌਕ ਦੀ ਗੱਲ ਆ। ਤੇ ਅੱਜ ਤੁਹਾਨੂੰ ਹੋਰ ਦਿਖਾਵਾਂਗੇ ਜਿਨ੍ਹਾਂ ਨੇ ਗਰਮੀਆਂ ਦੀ ਸਬਜ਼ੀ ਲਾਈ ਹੈ, ਜਿੱਦਾਂ ਤੁਹਾਨੂੰ ਪਿਛਲੇ ਸਾਲ ਦਿਖਾਇਆ ਹਾਂਜੀ ਹਾਂਜੀ ਤੇ ਬੰਦੇ ਕਿੱਡਾ ਸੋਹਣਾ ਸਕੂਨ ਆਪਣਾ ਘਰ ਚਲਾ ਰਹੇ। ਇਵੇਂ ਜੀ ਕਾਲੀ ਤੋਰੀ ਲਾਈ ਸੀ, ਕੱਦੂ ਲਾਇਆ ਹੈ ਜੀ, ਤੇ ਭਿੰਡੀ ਤੋਰੀ ਲੱਗੀ ਸੀ ਜੀ। ਹਾਂ ਭਿੰਡੀ ਉਹ ਪਰਾਂ ਲੱਗੀ ਜੀ, ਤੇ ਫੁੱਟਾਂ ਲੱਗੇ 5-6 ਆਈਟਮਾਂ ਲੱਗੀਆਂ ਹੋਈਆਂ ਜੀ। ਮਾਸ਼ਾਅੱਲਾ। ਪਤਾ ਗੱਲ ਕੀ ਚਾਚਾ ਬੂਟਾ ਹੈ ਪੰਮੇ ਮੀਆਂ, ਇੱਕ ਨਾ ਬੜੇ ਦੁਖੀ ਜੇ ਦਿਲ ਨਾਲ, ਭਾਰੇ ਦਿਲ ਨਾਲ ਮੈਂ ਲੱਗਿਆ ਗੱਲ ਸੁਣਾਉਣ। ਜੇ ਕਰਨਾ ਹੋਵੇ ਨਾ, ਕਰਨ ਵਾਲੇ ਵਾਸਤੇ ਕੰਮ ਬਹੁਤ ਘਰੇ ਬਹੁਤ ਆਪਦੀ ਜ਼ਮੀਨਾਂ 'ਚ। ਮੁੰਡਾ ਗਿਆ ਬਾਹਰਲੇ ਮੁਲਕ ਖਾਸੇ ਟਾਈਮ ਦਾ, ਤੇ ਬਸ ਉਹ ਜਾ ਕੇ ਪੈਸਾ ਕਮਾਇਆ, ਆਪਦੇ ਮੁੰਡਿਆਂ ਨੂੰ ਚੰਗੇ ਸਕੂਲਾਂ 'ਚ ਪਾਇਆ, ਘਰ ਸੋਹਣਾ ਬਣਾਇਆ, ਸਾਰਾ ਕੁਝ ਉਹਨੂੰ 8-10 ਸਾਲ ਲੱਗ ਗਏ। ਮੁੜ ਕੇ ਆਇਆ ਨਾ ਤੇ ਤੰਦਰੁਸਤੀ ਨਹੀਂ ਰਹੀ। ਬਿਲਕੁਲ ਜੀ। ਆਏ ਨੂੰ 4-5 ਮਹੀਨੇ ਹੋਏ ਸੀ, ਅੱਲਾ ਨੂੰ ਪਿਆਰਾ ਹੋ ਗਿਆ। ਜਦੋਂ ਬੱਚਿਆਂ 'ਚ ਆ ਕੇ ਜੀਣ ਦਾ ਟਾਈਮ ਆਇਆ ਤੇ ਉਧਰੋਂ ਬੁਲਾਵਾ ਆ ਗਿਆ ਤੇ ਘਰੋਂ ਦੂਰ ਰਹਿਣਾ ਔਖਾ, ਬੜਾ ਵੱਡਾ ਇਮਤਿਹਾਨ ਆ। ਜੇ ਅਸੀਂ ਆਪਣੇ ਮੁਲਕ 'ਚ ਵੀ ਗੌਰ ਕਰੀਏ, ਕੰਮ ਮੁੱਕਦੇ ਨਹੀਂ। ਨਹੀਂ ਬੜਾ ਕੰਮ ਆ ਜੀ ਆਪਣੇ ਮੁਲਕ 'ਚ ਵੀ, ਕੰਮ ਇੱਥੇ ਵੀ ਬੜੇ। ਤੇ ਬਾਹਰ ਜਾ ਕੇ ਕੁਰਬਾਨੀ ਦੇਣੀ ਬਹੁਤ ਵੱਡੀ ਗੱਲ ਆ।
ਤੇ ਚਲੋ ਜੇ ਕੋਈ ਸੂਤ ਆ ਉਹ ਤਾਂ ਚਲੋ ਆਪਣਾ ਕਰਨ, ਹਾਂਜੀ ਹਾਂਜੀ ਜਿਹੜਾ ਉੱਥੇ ਦਿਹਾੜੀ ਦੱਪਾ ਕਰਨਾ ਨਾ ਹਾਂਜੀ ਤੇ ਉਹਦੇ ਨਾਲ ਤਾਂ ਉਹਨਾਂ ਉਹ ਬਹੁਤੇ ਪੈਸੇ ਤਾਂ ਅਸੀਂ ਇੱਥੇ ਕਮਾ ਲਈਏ ਮਾਲ ਨੇ ਜੇ ਕਰੀਏ ਤਾਂ ਜੇ ਅਸੀਂ ਕਰੀਏ ਤਾਂ। ਕਰਨ ਵਾਲਾ ਜੀ, ਕਰਨ ਵਾਲਾ ਜੀ। ਗੱਲ ਕਰਨ ਵਾਲਾ ਹੁਣ ਅਸੀਂ ਇਹ ਅੱਜ ਤੋੜੀਆਂ, ਅਸੀਂ ਸਵੇਰ ਟਾਈਮ ਤੋੜਦੇ ਜੀ, ਟਿੰਡਾ ਵੀ ਤੇ ਇਹ ਵੀ ਜੀ। ਅੱਛਾ ਅਸੀਂ ਤਾਜ਼ਾ ਤੋੜ ਕੇ ਲਿਜਾਣੀ ਜੀ, 6 ਅਜ਼ਾਨਾ ਟਾਈਮ ਉੱਠਣਾ, ਅੱਛਾ ਨਮਾਜ਼ ਪੜ੍ਹਨੀ, ਨਮਾਜ਼ ਪੜ੍ਹ ਕੇ ਇਹ ਆ ਕੇ ਤੋੜਨੀ ਜੀ, ਇਹ ਤਾਜ਼ੀ ਤੋੜ ਕੇ ਲਿਜਾਣੀ। ਤੇ ਉੱਠੇ ਕਿਹੜਾ ਜਾਣਾ ਟਾਈਮ? ਅਜ਼ਾਨਾ ਟਾਈਮ ਉੱਠਦੇ ਨਹੀਂ ਬੰਦੇ ਜੀ, ਹੁਣ ਨਹੀਂ ਛੱਡਦੇ ਜੀ। ਹਾਂ ਗੱਲ ਤਾਂ ਆਹ ਉੱਠਣ ਦੀ ਗੱਲ ਆ। ਤੇ ਹੁਣ ਮਾਸ਼ਾਅੱਲਾ ਫੁੱਲ ਫਲ ਲੱਗਿਆ ਹੋਇਆ ਸਾਰਾ, ਦੇਖੋ ਜੀ ਮਾਸ਼ਾਅੱਲਾ ਬੜੀਆਂ ਤਰ੍ਹਾਂ ਹੀ ਪੈਣੀਆਂ ਬਣੀ ਆ ਜਿਹੜਾ ਪੀਲਾ ਫੁੱਲ ਆ ਸਾਰਾ ਤਰਾ। ਸਭ ਤਰ੍ਹਾਂ ਹਾਂ ਸਭ ਤਰ੍ਹਾਂ ਇਹ ਸਾਰੀ ਤਾਰਾਂ ਹੀ ਲੱਗੀਆਂ ਹੋਈਆਂ ਜੀ। ਆ ਦੇਖੋ ਜੀ ਬਹੁਤ ਤਰ ਲੱਗਦੀ ਹੈ ਜੀ, ਉਤਰਦੀ ਬਹੁਤ ਆ ਜੀ ਇਹ। ਹੁਣ ਇੰਨੀ ਕੁ ਥਾਂ 'ਚ ਇੰਨੀਆਂ ਲੱਗੀਆਂ। ਹਾਂਜੀ ਹਾਂਜੀ ਅੱਛਾ ਅੱਲਾ ਰੋਜ਼ੀ ਦੇਵੇ, ਬਰਕਤ ਦੇਵੇ। ਅੱਲਾ ਦੇਵੇ ਅੱਲਾ ਤੇ ਆ ਟਿੰਡਿਆਂ ਨੂੰ ਫੁੱਲ ਗਾ, ਟਿੰਡੇ ਦਾ ਫੁੱਲ ਹੇਠਾਂ ਹੁੰਦਾ। ਹਾਂ ਇਹ ਥੱਲੇ ਹੁੰਦਾ ਜੀ, ਇਹ ਹੁਣ ਥੱਲੇ ਗੋਲੀ ਹੁੰਦਾ। ਬਣੀ ਪਈ ਜੀ ਇਹ। ਚਾਚਾ ਆ ਫੁੱਲ ਦਿਖਾਈ ਆ ਵਿਚਲੇ ਪਾਸੇ, ਹਾਂ ਹਾਂ ਇਹ ਪੱਤਿਆਂ 'ਚ ਹੁੰਦਾ। ਆ ਦੇਖੋ ਇਹ ਫੁੱਲ ਜੀ ਵਿਚਲੇ ਪਾਸੇ ਆ ਦੇਖੋ। ਹਾਂ ਇਹ ਪੱਤਿਆਂ 'ਚ ਹੁੰਦਾ, ਇਹ ਪੱਤੀਆਂ ਦੇ ਜਿਵੇਂ ਜਿਵੇਂ ਟਾਹਣੀ ਵੱਧਦੀ ਆ ਨਾ ਹਾਂਜੀ 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 ਉਹਦਾ ਫਲ ਲੱਗਦਾ। ਹਾਂ ਕੀ ਬਾਤ ਹੈ ਆ ਦੇਖੋ ਨਾ ਡੇਲੀ, ਇਹ ਹੁਣ ਅੱਜ ਗੋਲੀ ਇੰਨੀ ਕਾ ਨਾ ਜੀ। ਹਾਂ ਕੱਲ ਨੂੰ ਟਿੰਡਾ ਬਣ ਹਾਂ ਕੱਲ ਨੂੰ ਟਿੰਡਾ ਮੈਂ ਚੌਥੇ ਦਿਨ ਤਿਆਰ ਹੋ ਜਾਂਦਾ ਜੀ ਇਹ। ਤਿਆਰ ਹੋ ਜਾਂਦਾ ਚੌਥੇ ਦਿਨ ਤਿਆਰ ਹੋ ਜਾਣਾ ਜੀ ਇਹ। ਅੱਛਾ ਜੀ ਤੁਸੀਂ ਹੁਣ ਇਹ ਦੱਸ ਦਿਓ ਸਾਨੂੰ ਵੀ ਇਹਦੇ ਤੇ ਖਰਚਾ ਕਿੰਨਾ ਕੁ ਆ ਗਿਆ, ਵੀ ਨਰਮੇ ਦੇ ਵਿੱਚ ਪਟੜੇ ਬਣਾ ਕੇ ਲਾਈ ਆ। ਨਰਮੇ ਤੇ ਕੀਤਾ ਖਰਚਾ, ਟਿੰਡਿਆਂ ਤੇ ਵੱਖਰੇ ਕੀਤਾ, ਤਰਾਂ ਤੇ ਵੱਖਰੇ ਕੀਤਾ, ਕੀ ਕੀਤਾ? ਨਹੀਂ ਇਹਨਾਂ ਦਾ ਸਿਰਫ ਬੀਜ ਦਾ ਖਰਚਾ ਜੀ, ਹਾਂ ਇਕੱਠਾ ਹੀ ਆਇਆ ਜੀ ਇਹ। ਲੈਦਾ ਕੋਈ ਆਈਟਮ ਨਹੀਂ ਹੈ ਜੀ, ਸਾਰਾ ਇਕੱਠਾ ਹੀ ਕਰਿਆ ਜੀ ਇਹ। ਅੱਛਾ 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 ਬੀਜ ਲੱਗੇ ਲੈਦਾ ਹਾਂ 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 ਬਾਕੀ ਖਾਦ ਪਾਣੀ ਸਪਰੇ ਇਹਨਾਂ ਦਾ ਇਕੱਠਾ ਹੀ ਆ ਜੀ ਇਹ। ਵੀ ਤਰ੍ਹਾਂ ਦਾ ਤਾਂ ਘਰ ਦਾ ਹੋ ਗਿਆ, ਆ ਘਰ ਦਾ ਜੀ, ਤੇ ਟਿੰਡਿਆਂ ਦਾ ਮੁੱਲ ਲਿਆਂਦਾ ਟਿੰਡੇ ਦਾ ਮੁੱਲ ਲੈਂਦਾ ਜੀ। ਕਿੰਨੇ ਕੁ ਦਾ ਹੈ? ਇਹ ਟਿੰਡੇ ਦਾ 2000 ਦਾ ਪੈਕਟ ਜੀ। ਅੱਛਾ 2000 ਦਾ। ਇਹ ਫਿਰ ਦੇਸੀ ਨਹੀਂ ਹੈ, ਦੇਸੀ ਨਹੀਂ ਹੈ ਜੀ ਇਹ। ਫਿਰ ਲੂੰ ਵਾਲਾ ਹੈ ਇਹ ਤਾਂ ਲੂਣ ਵਾਲਾ ਹਾਂਜੀ ਹੈ। ਹੈ ਲੂਈ ਉਹਨੂੰ ਨਹੀਂ ਕਿਹਾ ਸੀ ਵੀ ਇਹ ਦੋ ਤਰ੍ਹਾਂ ਦਾ ਜੀ, ਇਹ ਆ ਦੇਸੀ ਉਹਨੂੰ ਕਿਹਾ ਸੀ ਜੀ, ਆ ਦੇਸੀ ਆ। ਅੱਛਾ ਇਹ ਦੇਸੀ ਹੈ। ਪਰਲਾ ਜਿਹੜਾ ਫਾਰਮੀ ਆ ਨਾ ਜੀ, ਉਹ ਥੋੜੀ ਜਰਮੀਨੇਸ਼ਨ ਘੱਟ ਹੋਈ ਹੈ, ਇਹ ਦੁਬਾਰਾ ਲਿਆਂਦਾ ਜੀ। ਪਹਿਲੇ ਅਸੀਂ ਫਾਰਮੀ ਲਾਇਆ ਸੀ, ਇਹਦੇ ਵਿੱਚ ਫਾਰਮੀ ਵੀ ਆ ਦੇਸੀ ਵੀ ਆ ਜੀ। ਫਾਰਮੀ ਦੇ ਉੱਤੇ ਲੂਈ ਨਹੀਂ ਹੁੰਦੀ, ਲੋਈ ਨਹੀਂ ਹੁੰਦੀ ਜੀ, ਹਾਂ ਇਹਦੇ ਤੇ ਤਾਂ ਜਿਵੇਂ ਕੰਡਿਆਂ ਪੂਰੇ, ਇਹ ਦੇਸੀ ਇਹ ਹੈ। ਲੂਈ ਦੇਸੀ ਇਹ ਦੇਸੀ ਵਾਲੀ ਲੋਈ ਹੈ ਜੀ। ਬਾਦਸ਼ਾਹ ਸਬਜ਼ੀ ਆ ਜੀ, ਬਾਦਸ਼ਾਹ ਸਬਜ਼ੀ ਸਰਦਾਰ ਸਬਜ਼ੀ ਹੈ ਸਰਦਾਰ। ਟਿੰਡਿਆਂ ਤੋਂ ਅੱਗੇ ਵੀ ਸਬਜ਼ੀ ਕੋਈ ਨਹੀਂ ਗਰਮੀਆਂ, ਜਿਵੇਂ ਅੰਬ ਤੋਂ ਅੱਗੇ ਫਲ ਕੋਈ ਨਹੀਂ ਨਾ, ਟਿੰਡੇ ਤੋਂ ਅੱਗੇ ਸਬਜ਼ੀ ਟਿੰਡੇ ਤੇ ਕੋਈ ਸ਼ੈ ਨਹੀਂ ਜੀ, ਕੋਈ ਬਿਲਕੁਲ ਸ਼ੈ ਨਹੀਂ ਨਹੀਂ। ਜੀ। ਹਾਂ ਟਿੰਡੇ ਪੱਕੇ ਹੋਣ, ਹਾਂਜੀ ਆਹ ਬੰਦਾ ਡੱਕਰੇ ਚੱਕ ਚੱਕ ਕੇ ਖਾਂਦਾ। ਖਾਂਦਾ ਇਹ ਗੋਸ਼ਤ ਪਾ ਕੇ ਤਾਂ ਫਿਰ ਇਹਦਾ ਜ਼ਾਇਕਾ ਹੀ ਬਦਲ ਜਾਂਦਾ ਜੀ ਇਹਦਾ। ਇਹ ਹੁਣ ਜਿੰਨੇ ਚਿਰ ਨੂੰ ਸੁਰਾ ਸਾਹਿਬ ਇਹ ਮੁੱਕਣੀ ਆ ਨਾ ਸਬਜੀ, ਹਾਂਜੀ ਉਨੀ ਦੇ ਨੂੰ ਰੂੰ ਤਿਆਰ ਹੋ ਜਾਂਦੀ ਨਰਮਾ ਤਿਆਰ, ਨਰਮਾ ਤਿਆਰ ਆ। ਮਤਲਬ ਕਿ ਜ਼ਿਮੀਂਦਾਰ ਦੀ ਦਿਹਾੜੀ ਨਹੀਂ ਟੁੱਟਦੀ। ਦਿਹਾੜੀ ਨਹੀਂ ਟੁੱਟਦੀ ਗੱਲ ਇਹ। ਪਿਛਲੇ ਸਾਲ ਵੀ ਨਾ ਅਸੀਂ ਲਾਇਆ ਜੀ, ਇੱਕ ਪਿਛਲੇ ਸਾਲ ਇੱਕ ਦੋੜਾ ਲਾਇਆ, ਅਸੀਂ ਇਤਕੀ ਕਿੱਲਾ ਲਾਇਆ ਜੀ। ਕਿੱਲਾ ਕੀ ਲਾਇਆ। ਬਾਤ ਆ। ਅੱਛਾ ਇੱਕ ਮਾਸ਼ਾਅੱਲਾ ਕਿੱਲਾ ਲੱਗਿਆ ਹੈ ਜੀ ਇਹ। ਕਿੱਲਾ ਲੱਗਿਆ। ਤੇ ਨਰਮਾ ਪਿਛਲੇ ਸਾਲ ਹੋਇਆ 5 ਮਣ ਜੀ ਇਹਦੇ ਚੋਂ। ਹਾਂ ਟਿੰਡਿਆਂ ਜੋ ਟਿੰਡਾ ਹੋਇਆ ਜੀ 1,40,000 ਦਾ ਹਾਂਜੀ ਹਾਂਜੀ ਅੱਛਾ ਮਾਸ਼ਾਅੱਲਾ। ਦੋੜਾ ਜੀ। ਮੇਰੀਆਂ ਡੇਲੀ ਤਰੀਕ ਲਿਖਦਾ ਨਾ ਜੀ, ਟਿੰਡੇ ਦੀ ਲਹਿਦਾ ਲਿਖਣੀ ਆ, ਨਰਮੇ ਦੀ ਇਹਦੀ ਦੂਸਰੀ ਆਪਣਾ ਹਰ ਚੀਜ਼ ਦੀ ਇਹਦੀ ਲਹਿਦਾ ਲਿਖਣੀ, ਇਹਦੀ ਲਹਿਦਾ ਲਿਖਣੀ, ਲਹਿਦਾ ਵੀ ਆਮਦਨ ਕਿੰਨੀ ਲੈ ਜੀ। ਗੱਲ ਕਰ, 140 ਦਾ ਟਿੰਡਾ ਹੋ ਗਿਆ, 5 ਮਣ ਨਰਮਾ ਹੋ 5 ਗਿਆ। ਮਣ ਨਰਮਾ ਹੈ ਜੀ। ਹਾਂ ਤੇ ਉਹ ਖਾਸਾ ਕੰਮ ਸੈੱਟ। ਨਹੀਂ ਨਹੀਂ ਬੜਾ ਮਾਸ਼ਾਅੱਲਾ ਜੀ, ਇੱਕ ਦੋੜੇ ਚੋ ਜੀ, ਇੱਕ ਤੁਹਾਡੇ ਚ ਇੱਕ ਦੋੜੇ ਚ ਦੱਸ ਰਹੇ ਕੀ ਬਾਤ ਆ। ਬਸ ਜੀ ਇਹ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹਾਂਜੀ ਤਾਂ ਰੋਜ਼ੀ ਲੱਭਦੀ ਆ, ਕੋਈ ਸ਼ਾਨ 'ਚ ਫਰਕ ਨਹੀਂ ਪੈਂਦਾ, ਬਲਕਿ ਸ਼ਾਨ ਵੱਧਦੀ ਆ। ਵੱਧਦੀ ਆ। ਹਾਂ ਕੰਮ ਵਾਲਾ ਵੱਡਾ ਹੁੰਦਾ। ਇਹਨੂੰ ਸਪਰੇਆਂ ਖਾਦ ਪੈਂਦੀ ਨਾ ਜੀ, ਫਿਰ ਨਰਮਾ ਬਹੁਤ ਤਕੜਾ ਹੋ ਜਾਂਦਾ ਜੀ ਇਹਦੇ ਵਿੱਚ। ਹਾਂ ਨਰਮਾ ਕਿਉਂ ਇਹਨੂੰ ਆਪਣਾ ਹਰ ਪਾਣੀ ਨਾਲ ਖਾਦ ਡੀਏਪੀ ਹਾਂਜੀ। ਨਾਈਟਰੋ ਇਹਨੂੰ ਲੱਗਦਾ ਰਹਿਣਾ ਜੀ। ਤੇ ਨਰਮਾ ਜਿੰਨਾ ਫਿਰ ਉਹ ਇੰਨੀ ਘੰਡੋਰੀ ਵੀ 20 ਕਿਲੋ ਦੀ ਹੋ ਜਾਂਦੀ ਜੀ। ਅੱਗੇ ਬੰਦੇ ਜਿਹੜਾ ਨਾ ਕੰਮ ਕਰਨਾ ਫਖਰ ਸਮਝਦੇ ਸੀ ਕਿ ਮੈਂ ਕੰਮ ਕਰਦਾ, ਇਵੇਂ ਜੀ। ਹੁਣ ਵਿਹਲੇ ਰਹਿਣ ਨੂੰ ਫਖਰ ਸਮਝਦੇ ਆ ਆਹੋ ਕਿ ਮੈਂ ਵਿਹਲਾ ਰਵਾਂ। ਲੋਕੀ ਕਹਿਣਗੇ ਬੱਲੇ ਬੱਲੇ ਯਾਰ ਇਹ ਤਾਂ ਬੰਦਾ ਬੜਾ ਵਿਹਲਾ ਫਿਰਦਾ, ਉਹਨੂੰ ਫਖਰ ਸਮਝਦੇ ਨਹੀਂ। ਮੂੰਹ ਚੋਪੜਿਆ ਮਜ਼ਦੂਰੀ, ਢਿੱਡ। ਹਾਂ ਐਸੇ ਨੂੰ ਕਹਿੰਦੇ ਨੇ। ਇਸੇ ਨੂੰ ਗੱਲ ਕਰੀ ਸੀ ਨਾ, ਮੂੰਹ ਚੋਪੜਿਆ ਢਿੱਡ ਖਾਲੀ। ਢਿੱਡ ਖਾਲੀ। ਵੀ ਜੁੱਤੀ ਕਪੜਾ ਚੰਗਾ ਪਾਇਆ ਹਾਂਜੀ ਤੇ ਉਹ ਕੰਮ ਪਿੱਛੇ ਹੈ ਨਹੀਂ, ਕਰਨ ਨੂੰ ਕੰਮ ਕੋਈ ਨਹੀਂ, ਹਾਂ। ਤੇ ਉਹ ਫਿਰ ਕਿੱਥੋਂ ਪੂਰਾ ਸ਼ਾਮ ਨੂੰ ਕਰਨਾ? ਜੀਆਂ 'ਚ ਲੜਾਈ, ਉਹ ਲੜਾਈ ਹੈ, ਉਹ ਕੋਈ ਲੜਾਈ। ਸਬਜ਼ੀ ਹੈ ਨਹੀਂ, ਕਦੀ ਆਟਾ ਹੈ ਨਹੀਂ, ਕਦੀ ਲੂਣ ਹੈ ਨਹੀਂ, ਕਦੀ ਤੇਲ ਆਖੇ ਹੈ ਗੱਲੀ ਘਰਾਂ ਬਾਤੀ, ਦੀ ਘਰਾਂ 'ਚ ਲੜਾਈ ਕਿਸੇ ਗੱਲ ਦੀ ਹੈ ਜੀ, ਭੁੱਖ ਦੀ ਲੜਾਈ ਹੈ ਜੀ, ਭੁੱਖ ਦੀ ਲੜਾਈ ਜੀ। ਆਖੇ ਗੱਲੀ ਬਾਤੀ ਮੈਂ ਵੱਡੀ ਹਾਂਜੀ। ਤੇ ਕੰਮੇ ਮੇਰੀ ਮਾਂ। ਕੰਮੇ ਮੇਰੀ ਇਦਾਂ ਹੀ ਉਹ ਗੱਲਾਂ ਜੀ ਹੁਣ ਹੋ ਗਈਆਂ। ਅਸੀਂ ਗੱਲੀ ਬਾਤੀ ਵੱਡੇ। ਹਾਂਜੀ ਹਾਂ ਸਾਡੇ ਉਹ ਜਿਹੜਾ ਕੰਮ ਕਰ ਰਿਹਾ ਮੀਆਂ ਕਰ ਰਿਹਾ ਜਾਂ ਬਾਈ ਕਰ ਰਿਹਾ ਨਾ, ਹਾਂਜੀ, ਹਾਂਜੀ। ਇਹ ਕੰਮ ਵੱਡੇ ਆ। ਵੱਡੇ ਆ। ਇਹ ਸੁਨੇਹਾ ਤੁਹਾਨੂੰ ਦੇਣ ਵਾਸਤੇ ਅਸੀਂ ਅੱਜ ਖਸੂਸੀ ਮੈਂ ਕਹਿੰਦਾ ਜੀ ਇਹ ਹੁਣ ਸਿਰਫ 2 ਬੰਨੇ ਲਾਏ ਜੇ, ਮੇਰੇ ਖਿਆਲ ਆ ਜ਼ਿਆਦਾ ਇਹ 5-7 ਮਰਲੇ ਬਣਦੇ ਜੀ। ਹਾਂਜੀ ਬਿਲਕੁਲ ਇਵੇਂ ਜੀ। 5-7 ਮਰਲਿਆਂ ਦੇ ਵਿੱਚੋਂ ਹੁਣ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਜੀ ਇਹ 3-4 ਮਹੀਨੇ ਇਹਨੇ ਚੱਲਣਾ। 3 ਮਹੀਨੇ ਚੱਲਣਾ ਜੀ। 3 ਮਹੀਨੇ ਇਹਨੇ ਚੱਲਣਾ ਤੇ 3 ਮਹੀਨੇ ਜੇ ਡੇਲੀ 2000 ਵੀ ਦਿੰਦੀ ਰਵੇ ਇਹ ਇਹ 1000 ਰੁਪਇਆ ਵੀ ਦੇਈ ਜਾਵੇ ਨਾ 1000 ਜੀ। ਰੁਪਇਆ ਵੀ daily 1000 ਰੁਪਇਆ ਡੇਲੀ ਪੱਕਾ ਨਾ ਜੀ। ਹਾਂਜੀ, ਹਾਂਜੀ। ਡੇਲੀ ਜਾਂਦਾ ਜੀ, ਆਪਣੀ ਮੰਡੀ ਜਾਂਦਾ ਜੀ ਡੇਲੀ ਇਹ। ਲਓ ਤੇ ਤਾਰ ਕਿਸੇ ਦੀ ਨਹੀਂ ਆ ਰਹੀ, ਸਾਡੀ ਜਾ ਰਹੀ ਜੀ ਤਾਰ। ਤੁਹਾਡੀ ਜਾ ਰਹੀ ਆ ਤੇ ਹੁਣ ਘਰ ਦਾ ਖਰਚਾ ਚੱਲ ਗਿਆ। ਹਾਂ ਲੂਣ ਤੇਲ ਸਬਜ਼ੀ ਜਿਹੜਾ ਬਿਲਕੁਲ ਮਤਲਬ ਕਿ 1000 ਰੁਪਏ ਨਾਲ ਦਿਹਾੜੀ ਆਪਦੀ ਘਰ ਫਿਰ ਦੀ ਇਹ ਦੇਖੋ ਨਾ ਆਉਣਾ ਲੱਗੀ ਨਾ, ਆਦਰ ਕੈਮਰਾ ਮਾਰੋ ਜੀ, ਉਤਰਦੀ ਬਹੁਤ ਆ ਜੀ ਹਾਂ ਇਹ। ਜੀ ਉਤਰਦੀ ਆ। ਮੈਂ ਕਹਿੰਦਾ ਬੇਸ਼ੁਮਾਰ ਉਤਰਦੀ ਆ ਜੀ ਇਹ। ਹਾਂ ਲਾਈ ਹੋਵੇ ਤਾਂ ਤਾਰੀ ਤਾਰ ਦੇਵੇ ਬਿਲਕੁਲ ਹਾਂਜੀ, ਜੀ। ਹਾਂਜੀ। ਹੈ ਤੇ ਜੇ ਲਾਈ ਨਾ ਮੰਜਿਆਂ ਤੇ ਬਹਿ ਕੇ ਮੇਰੇ ਤਰ੍ਹਾਂ ਗੱਲਾਂ ਹੀ ਕਰਨੀਆਂ ਫੇਰ ਨਹੀਂ। ਅਸੀਂ ਇਹੀ ਤੁਹਾਨੂੰ ਅੱਜ ਸੁਨੇਹਾ ਦੇਣ ਵਾਸਤੇ ਆਏ ਸੀ ਬਈ ਇਦਾਂ ਵੀ ਹੁੰਦੀ ਹੈ। ਹੁਣ ਮੱਥਿਆਂ ਤੇ ਇਹਨਾਂ ਨੇ ਗੰਢੇ ਵੀ ਲਾਏ ਹੋਏ ਆ, ਹਜੇ ਉਹ ਦੱਸੇ ਹੀ ਨਹੀਂ ਤੁਹਾਨੂੰ ਅਸੀਂ। ਆ ਗੰਢੇ ਆ ਸਾਰੇ, ਇਹ ਗੰਢੇ ਮੁਖਤ ਦੇ ਪਲ ਗਏ
ਹਾਂ ਤੇ ਅਸੀਂ ਉਦੋਂ ਬਸ ਇਹੀ ਦੱਸਣਾ ਸੀ ਵੀ ਜਦੋਂ ਮੈਂ ਉਦੋਂ ਪਿੱਟਦਾ ਰਿਹਾ ਨਾ ਵੀ ਲਾ ਲਓ ਸਬਜ਼ੀ ਲਾ ਲਓ, ਮੈਂ ਟਿੰਡੇ ਲਾਏ, ਟਿੰਡੇ ਮੇਰੇ ਹੋਏ ਨਹੀਂ, ਇਹ ਜੰਮੇ ਨਹੀਂ ਜੀ, ਜੰਮੇ ਨਹੀਂ। ਉਹ ਬੀਜਾਂ 'ਚ ਪ੍ਰੋਬਲਮ ਹੈ ਜੀ, ਬੀਜ ਪ੍ਰੋਬਲਮ ਆਈ ਤੇ ਉਹ ਫਿਰ ਇਦਾਂ ਕਰਕੇ ਹੋ ਜਾਂਦੀ। ਤੇ ਦੁਆ ਕਰਿਓ ਜੀ ਸਾਡਾ ਰੱਬ ਖੈਰ ਸੁਖ ਰੱਖੇ, ਜਿਵੇਂ ਕਣਕਾਂ ਨੇ ਰੰਗ ਬਦਲੇ ਆ ਨਾ, ਹਾਂਜੀ ਹਾਂਜੀ ਤੇ ਬਸ ਉੱਤੋਂ ਰੱਬ ਖੈਰ ਰੱਖੇ, ਉੱਤੋਂ ਰੱਖਾ ਹਾਂ। ਬਸ ਅੱਲਾ ਮਾਫੀ ਦੇਵੇ ਜੀ। ਅੱਲਾ ਮਾਫੀ ਦੇਵੇ ਜੀ, ਤੇ ਬਸ ਖੈਰ ਸੁੱਖ ਨਾਲ ਰੱਬ ਟਾਈਮ ਲੈ ਕੇ ਆ ਜਾਵੇ। ਹਾਂਜੀ ਤੇ ਹੁਣ ਜਿਵੇਂ ਜਿਵੇਂ ਮੌਸਮ ਜਦੋਂ ਮੜ ਜੀ ਹਵਾ ਚੱਲੇ, ਬੱਦਲ ਚੜੇ ਨਾ ਤੇ ਦਿਲ ਕੰਬਦਾ, ਡਰ ਲੱਗਦਾ ਡਰ ਲੱਗਦਾ ਲੱਗਦਾ ਵੀ ਯਾਰ ਰੋਜ਼ੀ ਹੈ। ਬਿਲਕੁਲ ਗਰੀਬਾਂ ਦੀ ਸਾਲ ਦੀ ਬਾਹਰ ਪਈ ਆ, ਸਰ ਜੀ ਹਾਂ, ਉਹ ਸਾਲ ਕੁੰਜ ਦੀ ਨਹੀਂ ਰੋਜ਼ੀ ਬਾਹਰ ਆ। ਤੇ ਦੇਣ ਵਾਲੇ ਤਾਂ ਮਾਲਕ ਉਹ ਆਪ ਆ, ਆਪ ਆ। ਦੇਣੀ ਉਸੇ ਨਹੀਂ ਆ ਮਾਲਕ ਆ, ਲੇਕਿਨ ਸਾਡੇ ਜਿਵੇਂ ਰੂਹਾਂ ਨੂੰ ਭੀੜੇ ਆ, ਰੂਹਾਂ ਨੂੰ ਭੀੜੇ, ਰੂਹਾਂ ਨੂੰ ਭੀੜੇ ਆ ਸਾਡੇ ਤਾਂ, ਵੀ ਚਲੋ ਬੰਦਾ ਸੋਚਦਾ ਹੀ ਆ ਨਾ ਹਾਂ। ਕਿ ਯਾਰ ਆ ਮੇਰੀ ਫਸਲ ਇਦਾਂ ਹੋ ਜਾਣੀ ਹੈ, ਇਦਾਂ ਹੋ ਜਾਣੀ ਹੈ, ਲੇਕਿਨ ਨਹੀਂ, ਰੋਜ਼ੀ ਅੱਲਾ ਨੇ ਦੇਣੀ ਹੈ। ਜਾਹੋ ਜਦੋਂ ਰਾਜ਼ਕ ਉਹਨੂੰ ਮੰਨਿਆ, ਹਾਂ, ਉਹਨੂੰ ਮੰਨਿਆ ਜੀ। ਫਿਰ ਡਰ ਫਿਕਰ ਕਾਦੀ? ਨਹੀਂ ਫੇਰ ਵੀ ਬੰਦਾ ਡਰਦਾ ਹੈ, ਬੰਦਾ ਡਰਦਾ ਬਿਲਕੁਲ ਜੀ, ਮੈਂ ਗੱਲ ਆ ਜੀ। ਬੱਦਲ ਵੀ ਉਹਦੇ, ਮੀਂਹ ਵੀ ਉਹਦੇ, ਤੇ ਰਿਜ਼ਕ ਵੀ ਉਹਦਾ। ਰਿਜ਼ਕ ਵੀ ਉਹਦਾ। ਹਾਂ, ਚਲੋ ਮਾਲਕ ਖੈਰ ਕਰੇ। ਬਸ ਅਸੀਂ ਜੀ ਅੱਜ ਇਹੀ ਤੁਹਾਨੂੰ ਦਿਖਾਉਣ ਵਾਸਤੇ, ਸੁਨੇਹਾ ਦੇਣ ਵਾਸਤੇ ਆਏ ਸੀ ਹਾਂਜੀ। ਵੀ ਜਿਨ੍ਹਾਂ ਨੇ ਗਰਮੀਆਂ ਦੀ ਸਬਜ਼ੀ ਲਾਈ ਆ, ਹਾਂਜੀ। ਉਹ ਇਸ ਟਾਈਮ ਮੌਜਾਂ ਕਰ ਰਹੇ ਮੌਜਾਂ ਆ। ਕਰ ਰਹੇ। ਬੋਝੇ ਦੇ ਵਿੱਚੋਂ 10 ਰੁਪਏ ਖਿੱਚਦੇ ਆ ਤੇ 20 ਆਉਂਦੇ ਆ। ਜੀ ਆਂਦੇ ਜੀ, ਮੈਂ ਗੱਲ ਆ ਇਹ ਪੰਮੇ ਨੇ ਕਿਹਾ ਸੀ। ਬਿਲਕੁਲ ਬਿਲਕੁਲ ਜੀ, ਜੀ ਬੜੀ ਮਿਹਰਬਾਨੀ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਅੱਲਾ ਕਰ ਤੁਸੀਂ ਚਿਮੜੇ ਰਹੋ ਤੇ ਤੁਹਾਨੂੰ ਦਿਖਾਈਏ, ਅਸੀਂ ਚੌੜੇ ਹੋਈਏ, ਹੋਰ ਬੰਦੇ ਤੁਹਾਨੂੰ ਦੇਖ ਕੇ ਤੇ ਦੇਖ ਕੇ ਇਸ ਕਰਨ। ਰਾਹ ਦੇ ਉੱਤੇ ਕੰਮ ਕਰਨਾ ਸਿਹਤ ਆ ਜੀ, ਸਾਡੀ ਸਿਹਤ ਤਾਂ ਇੰਜ ਦੀ ਆ ਜੀ, ਇਹ ਕੰਮ ਕਰੂਗੇ ਤੇ ਬੰਦਾ ਮੋਟਾ ਨਹੀਂ ਹੋਊਗਾ, ਫਲਾਵਟ ਨਹੀਂ ਹੋਊਗੀ। ਹਾਂ, ਇਹ ਸਿਹਤ ਬੰਦੇ ਕਹਿੰਦੇ ਕਮਜ਼ੋਰ ਹੋ ਗਈ, ਕਮਜ਼ੋਰ ਨਹੀਂ ਹੈ ਜੀ, ਤੰਦਰੁਸਤ ਨਾ 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 ਇਹ ਤੰਦਰੁਸਤ ਆ ਜੀ ਇਹ। ਤੰਦਰੁਸਤੀ ਹੈ। ਸਿਹਤ ਬਣਦੀ ਹੈ, ਇਹਦੇ ਨਾਲ ਪੰਮੇ ਨਾਲ ਕਈ ਚਲਾ ਕੇ ਦੇਖ ਲਵੇ, ਹਾਂਜੀ ਜਿੱਦਾਂ ਹਾਂਜੀ ਮਰਜ਼ੀ ਕੰਮ ਕਰ। ਮੇਰੇ ਕੋਲ ਅਸੀਂ ਮੁਲਾਜ਼ਮੀ ਕੋਈ ਨਹੀਂ ਰੱਖਿਆ ਜੀ, ਆਪ ਹੀ ਤੋੜਦੇ ਆ, ਸਾਰਾ ਕੁਝ ਆਪ ਹੀ ਕਰਦੇ ਆ, ਇਹੀ ਬਚਤ ਆ ਇਹੀ ਬੱਚਤ ਆ ਜੀ ਇਹ। ਇਹੀ ਬਚਤ। ਪਿਛਲੇ ਸਾਲ ਇੱਥੇ ਸੀ ਜੀ, ਆਹ ਟਿੰਡਾ ਜਿਹੜਾ ਹੁਣ ਇੱਥੇ ਲੱਗ ਗਿਆ ਕਣਕ ਵਾਲੀ ਥਾਂ ਤੇ। ਹਾਂ ਹਾਂ ਬੜੀ ਮਿਹਰਬਾਨੀ, ਜਿਉਂਦੇ ਵਸਦੇ ਰਹੋ, ਜਿੱਥੇ ਰਹੋ ਸੁਖੀ ਰਹੋ। ਹਾਂ, ਰੱਬ ਤੰਦਰੁਸਤ ਰੱਖੇ, ਬੜੀ ਮਿਹਰਬਾਨੀ। ਰੱਬ ਲੋ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਗਰਮੀਆਂ ਦੀਆਂ ਪੀੜਾਂ ਸਿਆਲੇ 'ਚ ਨਿਕਲਦੀਆਂ, ਕਿੱਦਾਂ ਵੀ ਸੰਭਾਲਾ ਟਾਈਮ ਦਾ ਹੋਣਾ ਚਾਹੀਦਾ। ਸਾਡੇ ਕੋਲ ਟੀਮ ਆਈ ਆ ਡਾਕਟਰ ਸਾਹਿਬਾਨ ਦੀ ਜੀ, ਸਾਡੇ ਇੱਥੇ ਹਸਪਤਾਲ ਦੇ ਵਿੱਚੋਂ ਵੱਡੇ ਡਾਕਟਰ ਆਏ ਜੀ, ਡਾਕਟਰ ਜੁਨੇਦ ਸਾਹਿਬ ਖਲੋਤੇ ਸਾਡੇ ਲਾਗੇ, ਮਹਿਕਮਾ ਲਾਈਵਸਟਾਕ ਲਾਈਵ ਸਟਾਕ ਦੇ ਡਾਕਟਰ ਜੀ। ਤੇ ਡਾਕਟਰ ਸਾਹਿਬ ਦੇ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਇਹ ਗੌਰ ਕਰ ਰਹੇ ਆ ਆਪਣੇ ਇਲਾਕੇ ਦੇ ਵਿੱਚ ਪੂਰੇ 'ਚ, ਜਿੱਥੇ ਜਿੱਥੇ ਡਿਊਟੀ ਆ, ਲੋਕਾਂ ਦੇ ਜਾਨਵਰ ਜਾ ਕੇ ਦੇਖ ਰਹੇ ਆ ਤੇ ਉਹਨਾਂ ਨੂੰ ਅਗਾਹੀ ਵੀ ਦੇ ਰਹੇ ਆ। ਹੁਣ ਸਾਨੂੰ ਅੱਜ ਇਹ ਇੱਕ ਵੈਕਸੀਨ ਲਾਉਣ ਵਾਸਤੇ ਆਏ ਸਾਡੀ ਬੱਕਰੀਆਂ ਨੂੰ, ਹੋਰ ਪਾਸੇ ਵੀ ਲਾਈ ਇਹਨਾਂ ਨੇ, ਅੱਜ ਸਾਡੇ ਕੋਲ ਵੀ ਆਏ ਆ ਤੇ ਖਸੂਸੀ ਤੌਰ ਤੇ ਉਹ ਵੈਕਸੀਨ ਦਾ ਪੁੱਛਦੇ ਆ ਵੀ ਉਹ ਵੈਕਸੀਨ ਕਾਹਦੀ ਆ, ਵੀ ਕੀ ਲੋੜ ਪਈ ਉਹ ਲਾਉਣ ਦੀ। ਉਂਝ ਤਾਂ ਟੀਕਾ ਗੋਲੀ ਅਸੀਂ ਦਾਰੂ ਦੇਈ ਜਾਂਦੇ ਆ ਹਾਂਜੀ ਹਾਂਜੀ ਲੋੜ ਦੇ ਹਿਸਾਬ ਨਾਲ, ਹਾਂਜੀ। ਪਰ ਡਾਕਟਰ ਸਾਹਿਬ ਕਹਿੰਦੇ ਵੀ ਇਹ ਤੁਹਾਨੂੰ ਨਹੀਂ ਇਹਦਾ ਪਤਾ, ਵੀ ਸਾਨੂੰ ਪਤਾ ਵੀ ਇਹ ਲੱਗਣੀ ਹੈ ਜ਼ਰੂਰੀ। ਵੱਡੇ ਡੰਗਰਾਂ ਨੂੰ ਵੀ ਕਹਿੰਦੇ ਲਾਵਾਂਗੇ, ਬੱਕਰੀਆਂ ਨੂੰ ਵੀ ਲਾਵਾਂਗੇ। ਤੇ ਅਸੀਂ ਸੋਚਿਆ ਵੀ ਚਲੋ ਯਾਰ ਲਾਣੀ ਤਾਂ ਹੈ ਹੀ ਆ, ਵੀ ਸਾਡੇ ਸੁਣਨ ਵਾਲਿਆਂ ਦਾ ਵੀ ਭਲਾ ਹੋ ਜਾਵੇ, ਪਹੁੰਚ ਜਾਵੇ ਜੀ। ਬਿਸਮਿਲ੍ਲਾ ਜੀ। ਹਾਂਜੀ, ਇਹ ਜੀ ਅਹਿਮਦ ਸਾਹਿਬ ਆਏ ਜੀ, ਕਪਤਾਨ ਬੈਲਾ ਲਈ। ਵਾਹ ਵਾਹ, ਮਾਨਸਮਾਨ ਹੈ ਜੀ, ਚੋਰੀ ਆਪਣੀ ਸਤਾਰ ਗੁਜਰ ਅੱਲਾ ਜੀ। ਮਾਸ਼ਾਅੱਲਾ। ਇਹ ਜੀ ਦੌੜ ਹੋਈ ਨਾ, ਢੱਗਿਆਂ ਦੀ ਦੌੜ ਹੋਈ ਸੀ ਤੇ ਇਹ ਪਾਸਤਾਰ ਹੁਣ ਕਪਤਾਨ ਬੈਲ ਭਜਾ ਸੀ ਇੱਥੇ 40 ਦੇ ਵਿੱਚ। ਸਾਨੂੰ ਉਹਨਾਂ ਨੇ ਉੱਥੇ ਖਸੂਸੀ ਰੱਖਿਆ ਸੀ ਤੇ ਸਾਡਾ ਵਿਆਹ ਸੀ, ਸਾਡੇ ਕੋਲ ਜਾ ਨਹੀਂ ਹੋਇਆ ਸੀ ਤੇ ਉਹਨਾਂ ਨੇ ਸਾਡਾ ਤੋਹਫਾ ਮਾਮੂ ਭੇਜਿਆ। ਨੇ ਅੱਜ ਤੋਹਫਾ ਭੇਜਿਆ ਜੀ, ਕਹਿੰਦੇ ਲਾਜ਼ਮੀ ਘਰ ਜਾ ਕੇ ਅੰਜਮ ਸਾਹਿਬ। ਜਿਉਂਦੇ ਰਹੋ, ਜਿਉਂਦੇ ਰਹੋ ਜੀ। ਇਹ ਕਰਾਈ ਸੀ ਆਪਣਾ ਸਰਫਰਾਜ਼ ਸਾਹਿਬ ਨੇ। ਹਾਂਜੀ, ਪਹਿਲਾ ਅਜ਼ੀਮੁਲ ਸ਼ਾਨ ਜੀ, ਸਰਫਰਾਜ਼ ਗਰੁੱਪ ਦੇ ਸਰਪ੍ਰਸਤ ਤੇ ਆਲਾ ਸੀ। ਇਹ ਰੌਣਕਾਂ ਲੱਗਦੀਆਂ ਰਹਿੰਦੀਆਂ, ਛੇਤੀ ਤੁਹਾਨੂੰ ਦਿਖਾਵਾਂਗੇ ਕਿਤੇ ਢੱਗਿਆਂ ਦੀ ਦੌੜ ਵੀ। ਬੜੀ ਮਿਹਰਬਾਨੀ ਜੀ, ਇਹ ਤੁਹਾਡਾ ਇਨਾਮ ਜੀ, ਸਿਰ ਮੱਥੇ ਤੇ ਜੀ ਇਹ। ਹਾਂਜੀ, ਅਸੀਂ ਜਿਉਂਦੇ ਰਹੋ। ਅੱਛਾ ਖਲੋ ਜਾਓ ਜੀ, ਗੱਲ ਤੁਹਾਡੇ ਵੀ ਕੰਮ ਆਊਗੀ। ਅੱਛਾ ਡਾਕਟਰ ਜੁਨੇਦ ਸਾਹਿਬ ਨੂੰ ਅਸੀਂ ਕਹਿੰਦੇ ਆ ਵੀ ਸਾਨੂੰ ਦੱਸੋ ਵੀ ਇਹ ਕਾਹਦੇ ਟੀਕੇ ਲੱਗਣ ਲੱਗੇ। ਬਿਸਮਿਲ੍ਲਾ ਰਹਿਮਾਨ ਰਹੀਮ। ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਜੀ, ਅਸੀਂ ਮਹਿਕਮਾ ਲਾਈਵਸਟਾਕ ਐਂਡ ਡੇਅਰੀ ਡਿਵੈਲਪਮੈਂਟ ਪੰਜਾਬ ਵੱਲੋਂ ਹਾਜ਼ਰ ਹੋਏ ਜੀ। ਤੇ ਇਹ ਜਿਹੜੀਆਂ ਬੱਕਰੀਆਂ ਨਾ ਜੀ, ਇਹਨਾਂ ਨੂੰ ਅਸੀਂ ਪਹਿਲਾਂ ਵੀ ਆਪਣਾ ਮਰਜ਼ ਹੁੰਦਾ ਕਾਟਾ, ਉਹਨਾਂ ਦੀ ਵੀ ਵੈਕਸੀਨੇਸ਼ਨ ਪਹਿਲਾਂ ਦੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਨਾ ਇੱਕ ਅੰਤੜੀਆਂ ਦਾ ਜ਼ਹਿਰ ਜੀ, ਐਂਟੈਰੋਟੌਕਸੀਮੀਆ ਨੂੰ ਕਹਿੰਦੇ ਜੀ। ਅੱਛਾ ਜੀ। ਹਾਂਜੀ, ਇਹਨਾਂ ਦੀਆਂ ਅਲਾਮਤ ਇਹ ਹੁੰਦੀਆਂ ਨੇ ਕਿ ਇਹਨਾਂ ਵਿੱਚ ਜਾਨਵਰਾਂ ਨੂੰ ਨਾ ਜੀ, ਖਾਸ ਬੱਕਰੀਆਂ ਨੂੰ ਮੋਕ ਲੱਗ ਜਾਂਦੀ ਜੀ, ਬੜੀ ਸ਼ਦੀਦ ਕਿਸਮ ਦੀ। ਅੱਛਾ, ਠੀਕ ਹੋ ਗਿਆ ਜੀ। ਉਹ ਮੋਕ ਦੀ ਵਜ੍ਹਾ ਨਾਲ ਜਿਸਮ 'ਚ ਨਮਕੀਆਤ ਦੀ ਕਮੀ ਹੋ ਜਾਂਦੀ ਤੇ ਬੱਕਰੀਆਂ ਮਰ ਸਕਦੀਆਂ ਨੇ। ਹਾਂ ਠੀਕ ਹੈ, ਤੇ ਉਸ ਹਵਾਲੇ ਦੇ ਨਾਲ ਅਸੀਂ ਹਾਜ਼ਰ ਹੋਏ, ਇਹਨਾਂ ਨੂੰ ਲਗਾਇਆ ਔਰ ਵੈਕਸੀਨੇਸ਼ਨ ਇੱਥੇ ਵੀ ਕੀਤੀ ਗਈ, ਬਾਕੀ ਪਿੰਡ ਦੇ ਵਿੱਚ ਵੀ ਹਰ ਜਗ੍ਹਾ ਕੀਤੀ ਗਈ। ਮਾਸ਼ਾਅੱਲਾ। ਹਾਂਜੀ, ਤੇ ਤਾਂ ਜੇ ਇਹਨਾਂ ਦੀ ਸਿਹਤ ਜਿਹੜੀ ਉਹ ਬਰਕਰਾਰ ਰਵੇ ਤੇ ਬੱਕਰੀਆਂ ਜਿਹੜੀਆਂ ਫਲਣ ਫੁੱਲਣ ਤੇ ਸਾਡੇ ਮੁਲਕ ਦੀ ਜਿਹੜੀ ਮਾਸ਼ੀ ਤਰੱਕੀ ਹੋ ਸਕੇ। ਇਹ ਜੀ ਬੜੀ ਮਿਹਰਬਾਨੀ ਹੈ ਤੁਹਾਡੀ। ਅਸੀਂ ਤਾਂ ਤੁਹਾਡੇ ਅਫਸਰਾਂ ਨੂੰ ਵੀ ਇਹ ਕਰਾਂਗੇ ਦਰਖਾਸਤ ਕਿ ਖਸੂਸੀ ਖਿਆਲ ਰੱਖੋ ਸਾਡੇ ਕਿਸਾਨਾਂ ਦੇ ਡੰਗਰਾਂ ਦਾ, ਕਿਉਂ ਸਾਡੇ ਕੋ ਆ ਜਾ ਕੇ ਸਾਡੀ ਦੌਲਤ ਇਹੀ ਆ, ਸਾਡੀਆਂ ਟੂਮਾਂ ਇਹੀ ਆ, ਸਾਡਾ ਜ਼ੇਵਰ ਇਹੀ ਹੈ ਵੀ ਕਿੱਦਾਂ ਵੀ ਫਸਲਾਂ ਦਾ ਤਾਂ ਹਾਲਾਤ ਕੋਈ ਨਹੀਂ। ਆ ਵਿਆਹ ਸ਼ਾਦੀਆਂ ਜਿੰਨੀਆਂ ਭਗਤਾਈਆਂ ਨਾ, ਕੋਈ ਕੱਟਾ ਬੱਚਾ ਵੇਚ ਕੇ ਸਾਡੇ ਜ਼ਿਮੀਂਦਾਰਾਂ ਨੇ ਭਗਤਾਈਆਂ, ਤੇ ਇਹ ਹਾਲਾਤ ਆ। ਤੇ ਤੁਸੀਂ ਖਸੂਸੀ ਜੀ ਖਿਆਲ ਰੱਖ ਰਹੇ ਆ, ਇਹ ਤੁਹਾਡੀ ਮਿਹਰਬਾਨੀ ਆ, ਰੱਖਣਾ ਵੀ ਚਾਹੀਦਾ।
ਤੇ ਤੁਸੀਂ ਇਹ ਦੱਸੋ ਵੀ ਜਿਹੜੀ ਇਹ ਲਾਣਾ ਤੁਸੀਂ ਟੀਕਾ ਇਹਦਾ ਆਪਣਾ ਤਾਂ ਨੁਕਸਾਨ ਕੋਈ ਨਹੀਂ? ਨਹੀਂ, ਇਹਦਾ ਕੋਈ ਨੁਕਸਾਨ ਨਹੀਂ ਜੀ। ਇਹ ਸਾਡੇ ਜਿੰਨੇ ਵੀ ਅਫਸਰਾਨ ਨੇ ਜੀ ਉਹਨਾਂ ਦੀ ਬੜੀ ਖਸੂਸੀ ਕਾਵਿਸ਼ ਆ ਕਿ ਉਹਨਾਂ ਦੇ ਹਦਾਇਤ ਤੇ ਅਮਲ ਕਰਦਿਆਂ ਹੋਇਆਂ ਅਸੀਂ ਇਹਨਾਂ ਨੂੰ ਬਰ ਵਕਤ ਵੈਕਸੀਨੇਸ਼ਨ ਕੀਤੀ ਜੀ ਤੇ ਇਨਸ਼ਾਅੱਲਾ ਤਾਲਾ ਹੁਣ ਇਹ ਜਿਹੜੀਆਂ ਬਿਮਾਰੀ ਤੋਂ ਮਹਿਫੂਜ਼ ਹੋ ਜਾਣਗੀਆਂ। ਤੇ ਬਾਕੀ ਇਹਨਾਂ ਦਾ ਇਹ ਹੈ ਕਿ ਤੁਸੀਂ ਮਾਸ਼ਾਅੱਲਾ ਬੜੀ ਅੱਛੀ ਇਹਨਾਂ ਦੀ ਜਿਹੜੀ ਕੇਅਰ ਵਗੈਰਾ ਕਰ ਰਹੇ ਹੋ। ਥੋੜਾ ਜਿਹਾ ਤੁਸੀਂ ਨਮਕ ਦੇ ਡਲੇ ਵਿੱਚ ਰੱਖ ਲਓ ਤੇ ਉਹਨਾਂ ਦੇ ਹੁੰਦਾ ਕਿ ਬੱਕਰੀਆਂ ਆਪੇ ਚੜਦੀਆਂ ਰਹਿੰਦੀਆਂ ਤੇ ਉਹਨਾਂ ਦੇ ਜਿਸਮ ਦੇ ਵਿੱਚ ਨਮਕੀਆਤ ਦੀ ਕਮੀ ਨਹੀਂ ਹੁੰਦੀ ਔਰ ਬਹੁਤ ਸਾਰੀ ਬਿਮਾਰੀਆਂ ਤੋਂ ਮਹਿਫੂਜ਼ ਰਹਿ ਜਾਂਦੇ ਜੀ। ਠੀਕ ਹੈ, ਉਹ ਅਸੀਂ ਕਰਨੇ ਆ ਜੀ। ਅਸੀਂ ਇੱਕ ਨਵਾਂ ਤਰੀਕਾ ਸਿੱਖ ਕੇ ਆਏ, ਅਸੀਂ ਤੁਹਾਨੂੰ ਵੀ ਦੱਸਾਂਗੇ ਵੀ ਉਹ ਲੂਣ ਦੇ ਡਲੇ ਕਿੱਦਾਂ ਰੱਖਣੇ, ਉਹ ਅਸੀਂ ਇੱਕ ਥਾਂ ਤੇ ਵੇਖ ਕੇ ਆਏ। ਵੇਖਿਆ ਹੀ ਬੰਦੇ ਨੂੰ ਪਤਾ ਲੱਗਦਾ ਨਾ। ਜੀ ਜੀ ਡਾਕਟਰ ਸਾਹਿਬ ਜਿਹੜੀ ਬਿਮਾਰੀ ਤੁਸੀਂ ਦੱਸੀ ਆ, ਜੀ ਜੀ ਇਹ ਕਿਸੇ ਨੂੰ ਮੋਕ ਲੱਗ ਜੇ ਤਾਂ ਉਦੋਂ ਇਹ ਟੀਕਾ ਲੱਗਣਾ ਜਾਂ ਪਹਿਲਾਂ ਲੱਗਣਾ? ਨਹੀਂ, ਇਹ ਪਹਿਲਾਂ ਲੱਗਦਾ ਜੀ। ਅੱਛਾ, ਪਹਿਲਾਂ ਹਾਂਜੀ, ਇਹ ਖੁਦਾ ਨਾ ਖਾਸਤਾ ਅਗਰ ਮੋਕ ਲੱਗ ਜਾਵੇ ਕਿਸੇ ਜਾਨਵਰ ਨੂੰ ਮਸਲਾ ਹੋਵੇ ਤਾਂ ਕਰੀਬੀ ਸ਼ਿਫਾਖਾਨਾ ਹਵਾਨਾ ਦੀ ਸਾਡੇ ਨਾਲ ਰਾਬਤਾ ਕਰ ਸਕਦਾ ਜੀ ਤੇ ਉਹਦਾ ਇਨਸ਼ਾਅੱਲਾ ਤਾਲਾ ਮਹਿਕਮੇ ਦੇ ਹਦਾਇਤ ਦੇ ਮੁਤਾਬਕ ਉਹਦਾ ਇਲਾਜ ਕੀਤਾ ਜਾਏਗਾ ਤੋ ਇਨਸ਼ਾਅੱਲਾ ਤਾਲਾ ਉਹ ਵੀ ਸਹੀ ਹੋ ਜਾਏਗਾ। ਇਹ ਤੁਹਾਡੇ ਜਿਹੜੇ ਹਸਪਤਾਲ ਆ ਡੰਗਰਾਂ ਦੇ, ਜੀ ਜੀ ਇਹਦਾ ਹਾਲਾਤ ਉਹ ਬੰਦਿਆਂ ਵਾਲੇ ਹਸਪਤਾਲਾਂ ਵਾਲਾ ਤਾਂ ਨਹੀਂ ਹੈ ਵੀ ਤੁਹਾਡੇ ਕੋਲ ਦਵਾਈ ਦਾਰੂ ਪਿਆ ਹਰ ਸ਼ਾਇਦ? ਬਿਲਕੁਲ, ਸਾਡੇ ਕੋਲ ਅਲਹਮਦੁਲਿਲਾ ਜੀ ਹਰ ਚੀਜ਼ ਗਵਰਨਮੈਂਟ ਨੇ ਸਾਨੂੰ ਮੁਹੱਈਆ ਕੀਤੀ ਜੀ। ਤੇ ਅਸੀਂ ਉੱਥੇ ਡੰਗਰ ਲੈ ਕੇ ਆਈਏ ਜਾਂ ਕਿਸੇ ਟਾਈਮ ਬਹੁਤ ਹੀ ਮਜਬੂਰੀ ਹੋਵੇ ਤੁਸੀਂ ਵੀ ਆ ਸਕਦੇ ਹੋ? ਹਾਂਜੀ, ਤੁਸੀਂ ਉੱਥੇ ਵੀ ਜਾਨਵਰ ਲਿਆ ਸਕਦੇ ਜੀ ਤੇ ਐਮਰਜੈਂਸੀ ਦੀ ਸੂਰਤ ਦੇ ਵਿੱਚ ਅਸੀਂ ਵੀ ਆ ਸਕਦੇ ਹਾਂ। ਅੱਛਾ, ਹਾਂਜੀ। ਸਾਡੇ ਕਿਸਾਨ ਭਰਾ ਜੀ ਜਿਹੜੇ ਲਾਗੇ ਉਹ ਥੋੜੀ ਜੀ ਨਾ ਕਰਦੇ ਨਹੀਂ, ਉਹ ਖੇਚਲ ਨਹੀਂ ਕਰਦੇ। ਖੇਚਲ ਕਰਿਆ ਕਰੋ ਵੀ ਜਾਂ ਤਾਂ ਆਪ ਉੱਥੇ ਡੰਗਰ ਲੈ ਗਏ ਜਾਂ ਡਾਕਟਰ ਸਾਹਿਬ ਨੂੰ ਜਾ ਕੇ ਸੱਦ ਲਿਆਂਦਾ ਤੇ ਇਹ ਮਾੜਾ ਜਿਹਾ ਬੰਦਾ ਖੁੰਝਿਆ ਨਾ ਤੇ ਉਹ ਡੰਗਰ ਮੈਂ ਜਾ ਪੈਂਦਾ। ਅਸੀਂ ਵੇਖਿਆ ਹੁਣ ਡਾਕਟਰ ਸਾਹਿਬ ਜਿਹੜੀ ਦੱਸ ਰਹੇ ਨਾ ਬਿਮਾਰੀ, ਇਹਨੂੰ ਕੁਝ ਹੋਰ ਵੀ ਸਾਦੇ ਬੀਟੀ ਕੀ ਈਬੀਟੀ ਇਹਨੂੰ ਹਾਂਜੀ ਐਂਟੈਰੋਟੌਕਸੀਮੀਆ ਈਟੀਵੀ ਹੈ ਈਟੀਵੀ ਹਾਂਜੀ ਈਟੀਵੀ ਉਹ ਫੈਸਲ ਜ਼ਬੈਰ ਕੰਬੋਜ ਸਾਹਿਬ ਨੇ ਦੱਸਿਆ ਸੀ। ਤੇ ਉਹ दारू ਜਿਹੜਾ ਨਾ ਉਂਝ ਹੱਟੀ ਤੋਂ ਜਾ ਕੇ ਆਪ ਲਾਈਏ ਤਾਂ ਉਹ ਲੱਭਦਾ ਬੜਾ ਮਹਿੰਗਾ ਹੈ ਜੀ। ਇੱਕ ਉਹ ਮਿਲਦਾ 50-60 ਜਾਨਵਰਾਂ ਦਾ ਜੀ ਜੀ ਤੇ ਸਾਡੇ ਕੋਲ 10 ਬੱਕਰੀਆਂ ਸੀ ਜੀ ਜੀ ਤੇ ਉਹ ਸਾਡਾ ਰੱਬ ਨੇ ਸਾਰਤਾ। ਇਹ ਤਾਂ ਮੁਖਤ ਆ, ਇਹਦਾ ਪੈਸਾ ਤਾਂ ਕੋਈ ਨਹੀਂ। ਨਹੀਂ ਕੋਈ ਮੈਂ ਕਿਤੇ ਕੈਮਰਾ ਬੰਦ ਕਰਿਆ ਪਤਾ ਲੱਗੇ ਜੀ ਇਹਦਾ ਨਹੀਂ ਅੱਛਾ ਜੀ ਹਾਂਜੀ ਉਂਝ ਹੱਸਦੇ ਆ। ਇਹ ਦਵਾਈ ਫ੍ਰੀ ਆ ਜੀ ਤੇ ਜਿੱਥੇ ਜਿੱਥੇ ਤੁਹਾਡੇ ਸਰਕਾਰੀ ਲਾਗੇ ਹਸਪਤਾਲ ਆ ਸਾਰੇ ਬੰਦੇ ਡੰਗਰਾਂ ਵਾਲੇ, ਵੱਡੇ ਡੰਗਰਾਂ ਨੂੰ ਵੀ ਲੱਗਣੀ? ਵੱਡੇ ਡੰਗਰਾਂ ਦੀਆਂ ਬਿਮਾਰੀਆਂ ਹੋਰ ਹੁੰਦੀਆਂ ਜਿਸ ਤਰ੍ਹਾਂ ਗਾਲਕੋਟੂ ਮੂੰਹ। ਅੱਛਾ, ਇਹ ਬੱਕਰੀਆਂ ਵਾਸਤੇ? ਇਹ ਬੱਕਰੀਆਂ ਵਾਸਤੇ। ਲਓ ਜੀ, ਬੱਕਰੀਆਂ ਵਾਲੇ ਖਸੂਸੀ ਤੌਰ ਤੇ ਸਰਕਾਰੀ ਹਸਪਤਾਲ 'ਚੋਂ ਜਾ ਕੇ ਇਹ ਦਾਰੂ ਲੈਣ ਲਵਾਣ ਬੱਕਰੀਆਂ ਨੂੰ। ਇਹ ਅੰਤੜੀਆਂ ਦਾ ਜ਼ਹਿਰ, ਅੰਤੜੀਆਂ ਦਾ ਜ਼ਹਿਰ। ਹਾਂ, ਇਹਦੀ ਨਿਸ਼ਾਨੀ ਆ ਮੋਕ। ਹਾਂਜੀ ਸਰ, ਮੋਕ। ਹਾਂਜੀ, ਬਹੁਤ ਸ਼ਦੀਦ ਮੋਕ ਹੁੰਦੀ। ਹਾਂਜੀ, ਇਸ ਤੋਂ ਇਲਾਵਾ ਪਿੱਛੇ ਦਾ ਸੀਜ਼ਨ ਗੁਜ਼ਰਿਆ ਸਾਡੇ ਕੋਲ ਕਾਟਾ ਕਹਿੰਦੇ, ਉਹਦੇ ਵਿੱਚ ਨਮੂਨੀਆ ਤੇ ਮੋਕ ਦੋਵੇਂ ਇਕੱਠੀਆਂ ਲੱਗਦੀਆਂ। ਉਹ ਵੀ ਬੜੀ ਖਤਰਨਾਕ ਬਿਮਾਰੀ ਹੈ। ਜਿਹੜਾ ਵੀ ਸੀਜ਼ਨ ਹੋਵੇ ਉਸ ਹਿਸਾਬ ਦੇ ਨਾਲ ਅਸੀਂ ਵੈਕਸੀਨੇਸ਼ਨ ਉਹਦੀ ਕਰਦੇ ਹਾਂ। ਅੱਛਾ ਡਾਕਟਰ ਜੁਨੇਦ ਸਾਹਿਬ, ਅਸੀਂ ਤੁਹਾਨੂੰ ਦਰਖਾਸਤ ਕਰਾਂਗੇ ਜਿੱਦਾਂ ਕੋਈ ਵੈਕਸੀਨ ਇਦਾਂ ਦੀ ਆਵੇ, ਇਦਾਂ ਦੀ ਕੋਈ ਬਿਮਾਰੀ ਜਾਂ ਜਿੱਦਾਂ ਵੀ ਤੁਸੀਂ ਥੋੜੀ ਜਿਹੀ ਤਕਲੀਫ ਕਰਨੀ ਹੈ, ਸਾਡੇ ਦੇਖਣ ਵਾਲਿਆਂ ਨੂੰ ਇਹ ਸੁਨੇਹਾ ਆਪਾਂ ਦੰਦੇ ਰਹਿਣਾ। ਜੀ ਜੀ, ਜਿੱਦਾਂ ਹੁਣ ਆਹ ਦੱਸਤੀ ਨਾ, ਗਾਂ ਕੋ ਹੋਰ ਚਾਚਾ ਬੂਟੇ ਹੋਵੇ ਜੀ, ਹੋਰ ਬਿਮਾਰੀ ਦੀ ਹੋਵੇ ਤੇ ਉਹ ਵੀ ਆਪਾਂ ਦੱਸਣੀ ਇਨਸ਼ਾਅੱਲਾ ਜ਼ਰੂਰ। ਕਿਸੇ ਦਾ ਦੱਸ ਦੇਣ ਵੀ ਇਹ ਵੈਕਸੀਨ ਜਿਹੜੀ ਕਿੰਨੀ ਦੇਰ ਬਾਅਦ ਲੱਗਦੀ ਆ, ਹਾਂ ਵੀ ਦੱਸ ਤੇ ਦੂਸਰੀ ਕਿੰਨੀ ਦੇਰ ਬਾਅਦ ਲਵਾਉਣੀ? ਸਹੀ ਗੱਲ। ਜੀ 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 ਹਾਂਜੀ, ਇਹ ਜਿਹੜੀ ਐਂਟੈਰੋਟੌਕਸੀਮੀਆ ਨਾ ਈਟੀਵੀ, ਹਾਂਜੀ, ਇਹ ਬੜਾ ਖਤਰਨਾਕ ਮਰਜ਼ ਹੈ ਤੇ ਇਹ ਸਾਲ ਦੇ ਵਿੱਚ ਨਾ ਤੇ 2 ਦਫਾ ਤੇ ਲਾਜ਼ਮੀ ਲਗਵਾਉਣੀ ਚਾਹੀਦੀ। ਸਾਲ 'ਚ? ਹਾਂਜੀ, ਸਾਲ ਦੇ ਵਿੱਚ। ਹਾਂਜੀ ਹਾਂਜੀ, ਇਸ ਤੋਂ ਇਲਾਵਾ ਜਿਹੜੀ ਉਹ ਪਹਿਲੀ ਤੁਹਾਨੂੰ ਦੱਸੀ ਕਾਟਾ, ਉਹ ਵੀ ਸਾਲ 'ਚ 1 ਦਫਾ ਲੱਗਦੀ। ਹਾਂਜੀ, ਇੱਕ ਤੋਂ ਇਲਾਵਾ ਇੱਕ ਨਮੂਨੀਆ ਦੀ ਵੈਕਸੀਨ ਹੁੰਦੀ, ਉਹ ਵੀ ਸਾਲ 'ਚ 1 ਦਫਾ ਲੱਗਦੀ ਜੀ। ਹਾਂਜੀ ਹਾਂਜੀ, ਇਹ 3-4 ਬਿਮਾਰੀਆਂ ਨਾ ਜੀ ਬੱਕਰੀਆਂ ਦੀਆਂ ਨੇ ਤੇ ਲੱਗਦੀਆਂ ਨਵੇਂ ਤੇ ਅੱਲਾਹ ਪਾਕ ਰਹਿਮਤ ਕਰਦਾ। ਤਾਂ ਵੱਡੇ ਡੰਗਰ ਜਿਹੜੇ ਨੇ ਉਹ ਡਾਕਟਰ ਸਾਹਿਬ ਕਹਿੰਦੇ ਵੀ 3 ਮਹੀਨੇ ਬਾਅਦ ਹੁੰਦੀ ਆ। ਗਾਲਕੋਟੂ ਦੀ ਉਹਦੀ ਵੱਖਰੇ, ਮੂੰਹਖੋਰ ਦੀ ਵੱਖਰੇ, ਵੇਲ ਦੀ ਵੱਖਰੇ। ਜੀ ਜੀ, ਤੇ ਇਹਨਾਂ ਦੀ ਮਤਲਬ ਕਿ ਸਾਲ ਬਾਅਦ ਉਹ ਹੋਏਗੀ ਫਿਰ? ਹਾਂਜੀ, ਯਾਨੀ ਕਿ ਈਟੀਵੀ ਜਿਹੜੀ ਹੁਣ ਲੱਗ ਗਈ ਨਾ ਜੀ। ਹਾਂਜੀ, ਫਿਰ ਇਹ 6 ਮਹੀਨੇ ਬਾਅਦ ਜਿਹੜੀ ਇਹ ਦੁਬਾਰਾ ਹੋਏਗੀ। ਹਾਂਜੀ ਹਾਂਜੀ, ਬੜੀ ਮਿਹਰਬਾਨੀ ਜੀ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੇ ਧੀ ਪੁੱਤਰ ਹੁਣ ਬੱਕਰੀਆਂ ਪਾਲ ਰਹੇ ਆ, ਬੱਕਰੀਆਂ ਦਾ ਸ਼ੌਕ ਕਰ ਰਹੇ ਆ। ਥੋੜੀ ਜਿਹੀ ਗੌਰ ਰੱਖਣੀ ਹੈ, ਆਪਣੇ ਜਾਨਵਰ ਨਾ ਜ਼ਾਇਆ ਕਰ ਲਓ। ਬੜੇ ਔਖੇ ਬਣਦੇ, ਬੜੇ ਮਹਿੰਗੇ ਬਣਦੇ ਆ ਤੇ ਕਾਰੋਬਾਰ ਹੈ ਚੰਗਾ, ਬਸ ਥੋੜੀ ਜਿਹੀ ਗੌਰ ਰੱਖਣੀ ਪੈਣੀ ਹੈ। ਇਹੀ ਆ ਜਿਹੜੀਆਂ ਵੈਕਸੀਨਾਂ ਲੱਗਦੀਆਂ, ਹੋਰ ਵੀ ਆਪਣੇ ਜਾਨਵਰਾਂ ਨੂੰ 2 ਟਾਈਮ ਆ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ। ਡਾਕਟਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਖਸੂਸੀ ਟਾਈਮ ਦਿੱਤਾ ਜੀ। ਅਹਿਮਦ ਸਾਹਿਬ, ਤੇ ਆ ਤੁਸੀਂ ਸਾਡੇ ਵਾਸਤੇ ਜਿਹੜਾ ਨਾਮ ਲਿਆਂਦਾ ਅਸੀਂ ਇਹ ਭਾ ਸਤਾਰ ਨੇ ਭੇਜਿਆ ਜੀ। ਹਾਂਜੀ ਬਿਲਕੁਲ ਜੀ, ਜਿਉਂਦੇ ਰਹੋ। ਕਹਿੰਦੇ ਖਸੂਸੀ ਤੌਰ ਤੇ ਘਰ ਦੇ ਕੇ ਆਣਾ ਜੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਦਬ ਲਓ ਜੀ ਬਟਨ, ਜਿਉਂਦੇ ਰਹੋ। अस्सलाम वालेकुम जी। ਸਿਆਣੇ ਕਹਿੰਦੇ ਵੀ ਬੈਬਾਦੀ ਨਾ ਕਿਸੇ ਰਿਪੋਰਟ 'ਚ ਨਹੀਂ ਆਂਦੀ। ਹੁਣ ਤੱਕ ਜਿੰਨੀਆਂ ਵੀ ਜਦੀਦ ਮਸ਼ੀਨਾਂ ਆਈਆਂ ਨਾ ਵੀ ਤੁਸੀਂ ਲਹੂ ਕਢਾਉਂਦੇ ਆ ਤੇ ਉਹ ਦੇਖ ਕੇ ਦੱਸ ਦਿੰਦੇ ਆ ਵੀ ਤੁਹਾਡੇ ਲਹੂ 'ਚ ਆਹ ਬਿਮਾਰੀ ਆ, ਆਹ ਘਾਟ ਆ, ਆਹ ਵਾਧ ਆ, ਵੀ ਆਹ ਦਾਰੂ ਆ ਇਸ ਬਿਮਾਰੀ ਦਾ। ਪਰ ਹਜੇ ਤੱਕ ਕਿਸੇ ਕਹਿ ਲਓ ਵੀ ਮਸ਼ੀਨ 'ਚ, ਕਿਸੇ ਲੈਬਾਰਟਰੀ 'ਚ ਬੈਬਾਦੀ ਨਹੀਂ ਫੜੀ ਗਈ। ਬੈਬਾਦੀ ਦੇ ਸਿਰਫ ਦੇਸੀ ਟੇਵੇ ਹੀ ਆ। ਟੇਵਿਆਂ ਤੋਂ ਪਤਾ ਲੱਗ ਜਾਂਦਾ ਵੀ ਅੱਖਾਂ 'ਚੋਂ ਡੰਗਰ ਦੇ ਪਾਣੀ ਚੱਲੇ, ਮੂੰਹ 'ਚੋਂ ਪਾਣੀ ਚੱਲੇ ਹੈ
ਤੇ ਅੱਖਾਂ ਮੈਲੀਆਂ ਹੋਣ ਵੀ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਜਾਂ ਬੰਦੇ ਨੂੰ ਅਰੀਵਾਦ ਦੀ ਦਰਦ ਹੋਣ ਲੱਗ ਜੇ ਹਾਂਜੀ ਤੇ ਉਹ ਪਤਾ ਲੱਗ ਜਾਂਦਾ ਵੀ ਯਾਰ ਇਹਨੂੰ ਬਹਿਬਾਦੀ ਹੈ, ਬਹਿਬਾਦੀ ਦੇ ਟੇਵੇ ਆ ਤੇ ਉਂਝ ਕੋਈ ਨਹੀਂ। ਪਰ ਉਸ ਦਾ ਚਾਹੇ ਉਹ ਸਾਇੰਸ ਉਹਨੂੰ ਮੰਨੇ ਜਾਂ ਨਾ ਮੰਨੇ, ਚਾਹੇ ਉਹ ਕਿਸੇ ਮਸ਼ੀਨ ਦੀ ਉਹ ਪਕੜ 'ਚ ਆਵੇ ਜਾਂ ਨਾ ਆਵੇ, ਕਿਸੇ ਲੈਬਾਰਟਰੀ 'ਚ ਉਹ ਸਾਬਤ ਹੋਵੇ ਜਾਂ ਨਾ ਹੋਵੇ, ਪਰ ਅਸੀਂ ਤਾਂ ਦੇਖਦੇ ਹਾਂ ਵੀ ਬਹਿਬਾਦੀ ਹੈ ਆ, ਕੋਈ ਸ਼ੈ ਹੈ ਆ ਬਹਿਬਾਦੀ, ਤੇ ਇਹਦਾ ਅਸੀਂ ਤਾਂ ਜ਼ਰੂਰ ਕਰਦੇ ਹਾਂ ਹੱਲ। ਫਿਰ ਇਹ ਇਕੱਲੀ ਬਹਿਬਾਦੀ ਤੋਂ ਨਹੀਂ, ਆ ਲੂਣ ਅਸੀਂ ਕਿਸੇ ਥਾਂ ਤੇ ਵੇਖ ਕੇ ਆਏ ਆ ਟੰਗਿਆ ਹੋਇਆ ਬੱਕਰੀਆਂ ਦੇ ਵਿੱਚ। ਚਾਚਾ ਬੂਟਿਆ ਜਦੋਂ ਮੈਂ ਉੱਥੇ ਕੰਮ ਵੇਖਿਆ ਨਾ, ਜਿੱਥੇ ਵੀ ਤੁਹਾਨੂੰ ਦੇਖੋ ਬਈ ਤੁਬਕੇ ਨਾਲ ਦਰਿਆ ਬਣਦਾ, ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਬੱਕਰੀਆਂ ਫਾਰਮ ਵਾਸਤੇ ਲੱਭੀਆਂ, ਨਿੱਕੀਆਂ ਨਿੱਕੀਆਂ ਗੱਲਾਂ, ਉਹ ਫਿਰ ਅਸੀਂ ਆਪ ਵਰਤੀਆਂ। ਹਾਂਜੀ ਤੇ ਜਿੱਦਾਂ ਹੁਣ ਅਸੀਂ ਬਾਕੀ ਗੱਲਾਂ ਲੱਭੀਆਂ ਤੇ ਇਦਾਂ ਹੀ ਨਾ ਅਸੀਂ ਗਏ ਅਗਲੇ ਦਿਨ, ਜਿੱਦਾਂ ਤੁਹਾਨੂੰ ਦਿਖਾਇਆ ਸਾਡੇ ਭਰਾ ਸ਼ੌਕਤ ਸਰੋਇਆ ਸਾਹਿਬ ਉਹਨਾਂ ਦੇ ਫਾਰਮ ਦੇ ਵਿੱਚ ਨਾ ਲੂਣ ਟੰਗਿਆ ਇਦਾਂ ਮੋਰੀ ਕਰਕੇ ਨਾ ਵਿੱਚ, ਹਾਂਜੀ ਐਂ ਰੱਸੀ ਪਾ ਕੇ ਤੇ ਇਦਾਂ ਕਿਤੇ ਕਿਤੇ ਟੰਗਿਆ ਕਿਸੇ ਹਿਸਾਬ ਨਾਲ। ਅਸੀਂ ਚਲੋ ਇੱਥੇ ਸੌਖਾ ਹਿਸਾਬ ਲਾਇਆ, ਇਦਾਂ ਟੰਗ ਲਿਆ ਲੂਣ ਦਾ ਡਲਾ। ਤੇ ਬੱਕਰੀਆਂ ਦੇ ਫਾਰਮ ਜਿੰਨੇ ਵੀ ਆ ਨਾ, ਤੇ ਇੱਕ ਇਹ ਵੀ ਸੌਖਾ ਜਿਹਾ ਕੰਮ ਕਰੋ, ਦੇਸੀ ਕਰ ਲਓ, ਬਹੁਤੇ ਖਰਚੇ ਦਾ ਨਾ ਕਰੋ, ਲੂਣ ਦੇ ਨੂੰ ਰੱਸੀ ਪਾ ਕੇ ਤੇ ਜ਼ਰੂਰ ਟੰਗੋ। ਅਸੀਂ ਤਾਂ ਅੱਜ ਟੰਗਿਆ ਤੇ ਹਾਲੇ ਬੱਕਰੀਆਂ ਨੂੰ ਪਤਾ ਵੀ ਨਹੀਂ ਹੈ ਵੀ ਇਹ ਕੀ ਸ਼ੈ ਆ, ਹੌਲੀ ਹੌਲੀ ਪਤਾ ਲੱਗੂਗਾ, ਮੂੰਹ ਮਾਰਨਗੀਆਂ, ਚੱਟਣਗੀਆਂ। ਇੱਕ ਤਾਂ ਉੱਚਾ ਕਰਕੇ ਟੰਗੋਗੇ ਨਾ ਤੇ ਇਦਾਂ ਧੌਣ ਦੀ ਉਹ ਵਰਜ਼ਸ਼ ਹੋਊਗੀ, ਧੌਣ ਲੰਬੀ ਹੋਊਗੀ, ਤੇ ਦੂਜਾ ਉਹਨਾਂ ਨੂੰ ਬਹਿਬਾਦੀ ਮੁੱਕੂਗੀ। ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਬਹਿਬਾਦੀ ਕੀ ਸ਼ੈ। ਆ ਆਪਣਾ ਆਮਰ, ਉਹ ਗੰਡੇ ਕਿੱਥੇ ਆ? ਹਾਂ ਗੰਡੇ ਲੈ ਕੇ, ਜਿਹੜੀ ਮੈਂ ਗੱਲ ਕਰਦਾ ਸੀ ਨਾ, ਉਸਮਾਨ ਇੱਧਰ ਆ ਜਾ। ਅੱਛਾ ਇੱਕ ਤਾਂ ਸਾਡੇ ਕੋਲ ਹੈ ਨਾ ਸਾਡੇ ਭਰਾ ਰਾਓ ਹਾਫਿਜ਼ ਉਸਮਾਨ ਸਾਹਿਬ, ਇੱਕ ਸਾਡੇ ਭਰਾ ਇਹ ਹੈ ਜੀ। ਮੈਂ ਨਾ ਜੀ ਇੱਕ ਸੁਨੇਹਾ ਦੇਣਾ ਸੀ, ਸਾਡਾ ਪੁੱਤਰ ਹੈ ਜੀ ਉਸਮਾਨ, ਬੱਕਰੀਆਂ ਦੀ ਜਿਹੜੀਆਂ ਨਾ ਬਰੀਕੀ ਨੂੰ ਜਾਣਦਾ ਇਹ, ਤੇ ਮੈਂ ਗੱਲ ਕਰਦਾ, ਇਹ ਭਾਈਵਾਲ ਆ ਸਾਡੇ। ਇਹ ਜਦੋਂ ਵੀ ਤੁਸੀਂ ਆਪ ਦਾ ਜਿਹੜਾ ਸਾਂਝੀ ਹੋਵੇ ਨਾ, ਪੱਠੇ ਭਾੜੇ ਵਾਲਾ ਬੰਦਾ, ਉਹਨੂੰ ਤੁਸੀਂ ਭਾਈਵਾਲ ਕਹਿਣਾ। ਇਹ ਬੜਾ ਸੋਹਣਾ ਇਹ ਵਰਤਾਰਾ, ਭਾਈਵਾਲ। ਕਿਆ ਬਾਤ ਤੇ ਹੈ ਵੀ ਭਾਈਵਾਲੀ ਹੈ, ਗੱਲ ਵੀ ਇਦਾਂ ਹੀ ਹੈ। ਜਦੋਂ ਤੁਸੀਂ ਕਿਤੇ ਇਦਾਂ ਤਾਰਫ ਕਰਾਉਣਾ ਹੋਵੇ ਨਾ, ਇਦਾਂ ਕਰਾਉਣਾ ਵੀ ਸਾਡਾ ਭਾਈਵਾਲ। ਇਹ ਜੀ ਸਾਡੇ ਉਸਮਾਨ ਬਲੋਚ ਸਾਹਿਬ, ਸਾਡੇ ਭਾਈਵਾਲ ਹੈ, ਰਿਜ਼ਕ ਸਾਂਝਾ। ਵਾਹ ਉਸਮਾਨ ਸਾਹਿਬ, ਇਹ ਰਿਜ਼ਕ ਸਾਂਝਾ। ਕਿਆ ਬਾਤ ਆ। ਤੇ ਉਸਮਾਨ ਸਾਹਿਬ ਨਾਲ ਰੱਬ ਨੇ ਸਾਡਾ ਰਿਜ਼ਕ ਸਾਂਝਾ ਲਿਖਿਆ ਚਾਚਾ, ਤੇ ਇਹ ਸਾਡੇ ਭਾਈਵਾਲ। ਤੇ ਮੈਂ ਕਿਹਾ ਤੁਹਾਨੂੰ ਦਿਖਾਈਏ ਵੀ ਬੱਕਰੀਆਂ ਦੀ ਸਾਂਭ। ਮੈਂ ਜਦੋਂ ਅੱਗੇ ਪਿੱਛੇ ਹੋਵਾਂ ਨਾ, ਤੇ ਉਸਮਾਨ ਸਾਹਿਬ ਇਹਨਾਂ ਨੂੰ ਜਾਣਦੇ ਹੋਣਾ। ਲੂਣ ਵਾਲਾ ਕੰਮ ਵੀ ਇਹਨਾਂ ਨੇ ਆਪਣੇ ਹੱਥੀਂ ਕੀਤਾ, ਇੱਕ ਇੱਕ ਬੱਕਰੀ ਜਾਂਦੀ ਚੜ੍ਹਦੀ। ਆ ਜਿਹੜੀ ਬਹਿਬਾਦੀ ਦੀ ਚਾਚਾ ਬੂਟੇ ਮੈਂ ਗੱਲ ਕਰਦਾ ਸੀ, ਦੇਖੋ ਉਹ ਜਿਹੜੀ ਬਿਮਾਰੀ ਦਾ ਅੱਜ ਤੱਕ ਸਾਬਤ ਨਹੀਂ ਹੋਈ, ਜਿਹੜੀ ਬਿਮਾਰੀ ਅੱਜ ਤੱਕ ਫੜੀ ਨਹੀਂ ਗਈ, ਉਹਦੀ ਦਵਾਈ ਕਿੱਥੋਂ ਆਣੀ? ਤੁਸੀਂ ਕਿੱਡੀ ਵੱਡੀ ਦਵਾਈਆਂ ਦੀ ਹੱਟੀ ਹੋਵੇ, ਤੁਸੀਂ ਉੱਥੋਂ ਬਹਿਬਾਦੀ ਦੀ ਗੋਲੀ ਨਹੀਂ ਲੈ ਸਕਦੇ। ਤੁਸੀਂ ਕਹੋ ਨਾ ਯਾਰ ਮੈਨੂੰ ਬਾਦੀ ਹੈ, ਮੈਨੂੰ ਗੋਲੀ ਦੇ, ਮੈਨੂੰ 10 ਬਾਦੀ ਵਾਲੀ ਕਿਹੜੀ ਗੋਲੀ ਹੈ? ਕੋਈ ਵੀ ਨਹੀਂ। ਬਾਦੀ ਵਾਲੀ ਗੋਲੀ ਉਹ ਕੋਈ ਨਹੀਂ ਖਸੂਸੀ ਬਣੀ, ਕਿਉਂ ਇਹ ਲੈਬਾਰਟਰੀ 'ਚ ਬਿਮਾਰੀ ਹੋਈ ਹੈ ਨਹੀਂ, ਇਹ ਸਿਰਫ ਟੇਵੇ ਆ। ਤੇ ਜਦੋਂ ਇਹ ਬਿਮਾਰੀ ਟੇਵਿਆਂ ਤੇ ਫੜੀ ਜਾਂਦੀ ਹੈ, ਇਹਦਾ ਇਲਾਜ ਵੀ ਟੇਵਿਆਂ ਤੇ ਆ। ਹੁਣ ਨਿੱਕੇ ਨਿੱਕੇ ਗੰਡੇ ਲੈਣੇ ਆ, ਨਿੱਕੇ ਨਿੱਕੇ, ਬਹੁਤਾ ਮੋਟਾ ਨਾ ਹੋਵੇ। ਚਾਹੇ ਤੁਸੀਂ ਮੱਝਾਂ ਨੂੰ ਦੇਣਾ, ਚਾਹੇ ਘੋੜੀ ਨੂੰ ਦੇਣਾ, ਚਾਹੇ ਗਾਂ ਨੂੰ, ਬੱਚੇ ਨੂੰ, ਚਾਹੇ ਬੱਕਰੀਆਂ ਨੂੰ, ਵੀ ਮੋਟਾ ਗੰਡਾ ਨਹੀਂ ਲੈਣਾ, ਵੱਡਾ। ਨਿੱਕੇ ਨਿੱਕੇ ਉਹਨਾਂ ਦੇ ਮੂੰਹ 'ਚ ਆ ਜਾਂਦੇ ਆ, ਚੱਬ ਜਾਂਦੇ। ਛੋਟੇ ਗੰਡੇ ਹੋਣ ਨਾ ਤੇ ਡੰਗਰ ਸੌਖਾ ਖਾ ਲੈਂਦਾ, ਸੌਖਾ ਖਾ ਜਾਂਦਾ। ਹੁਣ ਕੱਟੇ ਨੂੰ ਦਿੱਤੇ ਸੀ ਅੱਗੇ, ਉਹ ਇਦਾਂ ਰੱਖੀ ਗਏ, ਉਹ ਚੱਕ ਕੇ ਖਾਂਦਾ ਰਿਹਾ। ਜੇ ਬੜਾ ਹੁੰਦਾ ਉਹਨੇ ਖਾਣਾ ਨਹੀਂ ਸੀਗਾ। ਇਹ ਨਾ ਇਕੱਲੇ ਜਾਨਵਰਾਂ ਨੂੰ ਵਾਈਬਾਦੀ ਨਹੀਂ ਹੁੰਦੀ, ਬੰਦਿਆਂ ਨੂੰ ਵੀ ਵਾਈਬਾਦੀ ਹੁੰਦੀ ਆ। ਹਾਂਜੀ, ਇਹ ਨਹੀਂ ਹੈ ਵੀ ਇਹ ਬਿਮਾਰੀ ਆ ਤੇ ਇੱਕ ਇਕੱਲੇ ਬੰਦਿਆਂ ਨੂੰ, ਡੰਗਰਾਂ ਨੂੰ ਹੀ ਹੁੰਦੀ ਆ। ਨਹੀਂ, ਡੰਗਰਾਂ ਨੂੰ ਵੀ ਹੁੰਦੀ ਆ, ਬੰਦਿਆਂ ਨੂੰ ਹੁੰਦੀ। ਬਾਅਦ ਕਾ ਦੇਖਿਆ ਬੰਦਾ ਸੁੱਤਾ ਹੁੰਦਾ, ਸੁੱਤੇ ਪਿਆ ਬੰਦੇ ਦੇ ਮੂੰਹ 'ਚੋਂ ਪਾਣੀ ਆ ਜਾਂਦਾ, ਬੱਚਿਆਂ ਦੇ ਆ ਜਾਂਦਾ। ਲੇਕਿਨ ਉਹ ਪਾਣੀ ਨੂੰ ਬੰਦ ਕਰਨ ਵਾਸਤੇ ਇਹਦਾ ਫਿਰ ਨਾ ਡਾਕਟਰ ਕਹਿੰਦੇ ਵੀ ਤੁਸੀਂ ਯਾਰ ਨਾ ਕਾਲੀਆਂ ਮਿਰਚਾਂ ਉਹ ਪੀ ਲਓ, ਜਾਂ ਪੀ ਕੇ ਉਹ ਕਿਸੇ ਚੀਜ਼ ਹਾਂਡੀ 'ਚ ਪਾ ਕੇ ਖਾਓ 2-4 ਦਿਨ, ਤੇ ਉਹਦੇ ਨਾਲ ਵੀ ਵਾਈਬਾਦੀ ਕਾਲੀਆਂ ਮਿਰਚਾਂ ਨਾਲ ਵੀ ਹਟ ਜਾਂਦੀ ਹੈ। ਨਹੀਂ, ਇਹ ਤੂੰ ਡਾਕਟਰ ਦੇ ਨਾਵੇਂ ਲਾਤਾ। ਡਾਕਟਰ ਦਾ ਤਾਂ ਕੰਮ ਆ ਦਾਰੂ ਦੱਸੇ, ਇਹ ਸਾਨੂੰ ਸਿਆਣਿਆਂ ਨੇ ਦੱਸਿਆ। ਸਿਆਣੇ ਫਿਰ ਮਤਲਬ ਕਿ ਡਾਕਟਰ ਤਰ੍ਹਾਂ ਦੀ ਸਿਆਣੇ ਜਿਹੜੇ ਆ ਡਾਕਟਰ, ਜਿਵੇਂ ਚਾਚਾ ਸਾਡਾ ਸਾਡੇ ਲਈ ਤਾਂ ਸਾਡਾ ਚਾਚਾ ਸਿਆਣਾ, ਸਾਡਾ ਚਾਚਾ ਸਿਆਣਾ ਨਾ। ਇਹ ਫਿਰ ਦੱਸਦੇ ਕਾਲੀ ਮਿਰਚ ਖਾ ਲਓ, ਦਾਲ ਚੀਨੀ, ਲੌਂਗਾ, ਜਾਂ ਫੱਕੀ ਬਣਾ ਕੇ ਹਰੜਾਂ, ਵੱਡੀਆਂ ਹਰੜਾਂ ਮੋਟੀਆਂ, ਤੇ ਇਦਾਂ ਗੰਡੇ, ਇਹ ਸਾਰੀਆਂ ਸ਼ਾਵਾਂ ਵਾਈਬਾਦੀ ਦੂਰ ਕਰ ਦਿੰਦੀਆਂ, ਬੰਦੇ ਨੂੰ ਚੌਕਸ ਕਰ ਦਿੰਦੀਆਂ। ਤੜਕੇ ਉੱਠ ਕੇ ਬੰਦਾ ਇਦਾਂ ਉੱਠਦਾ ਵੀ ਜਿਵੇਂ ਮੈਂ ਜੰਮਿਆ ਹੀ ਹੋਣਾ। ਜਿਸਮ ਫਰੈਸ਼ ਹੋ ਜਾਂਦਾ, ਹਾਂ, ਬੰਦੇ 'ਚ ਤਾਕਤ ਹੁੰਦੀ ਆ। ਤੇ ਇਹ ਸੁਨੇਹਾ ਚਾਚਾ ਕੈਸਾ ਦਿਆ ਅੱਜ ਦਾ? ਕੀ ਬਾਤ ਹੈ ਜੀ, ਸੁਨੇਹਾ ਤਾਂ ਬਹੁਤ ਅੱਛਾ ਹੈ। ਲੇਕਿਨ ਇਹ ਸੁਨੇਹਾ ਤੁਹਾਨੂੰ ਦੱਸਿਆ ਵੀ ਇਸ ਤਰੀਕੇ ਦਾ ਹੈ ਵੀ ਇਹ ਨਾ ਕਿਸੇ ਲੈਬਾਰਟਰੀ ਨੇ ਤੁਹਾਨੂੰ ਦੱਸਣਾ ਇਹਦਾ ਕੰਮ, ਨਾ ਕਿਸੇ, ਇਹ ਤਾਂ ਆਰਾਂ ਤੋਂ ਮਾਲੂਮ ਹੋਣਾ। ਤੇ ਆਰ ਇਹਦੇ ਇਹੋ ਹੀ ਆ ਵੀ ਅੱਖਾਂ 'ਚ ਗਿੱਧਾਂ ਆ ਜਾਣ ਜਾਨਵਰ ਦੇ,
ਵੀ ਚਲੋ ਠੀਕ ਹੈ ਜੀ ਇਹ ਵਾਈਬਾਦੀ ਦੀਆਂ ਨਿਸ਼ਾਨੀਆਂ ਤੇ ਦੇਣਾ ਚਾਹੀਦਾ ਇਹਨਾਂ ਨੂੰ। ਫਿਰ ਨਾ ਕਾਲੀਆਂ ਮਿਰਚਾਂ ਦਿਓ, ਹਰੜਾਂ ਦਿਓ, ਇਹ ਚੀਜ਼ਾਂ ਇਹਨਾਂ ਨੂੰ ਦਿਓ ਤੇ ਉਹਦੇ ਨਾਲ ਵਾਈਬਾਦੀ ਹਟ ਜਾਂਦੀ ਹੈ। ਗੰਡਾ ਚੱਕ ਕੇ ਖਾ ਲਿਆ ਬੱਕਰੇ ਨੇ ਜੀ, ਹਾਂ ਆ ਖਾ ਲਿਆ। ਇਦਾਂ ਗੰਡੇ ਹੌਲੀ ਹੌਲੀ ਹਾਂਜੀ। ਨਿੱਕੇ ਨਿੱਕੇ ਸਿੱਟੋ ਜੀ ਵਿੱਚ, ਛੋਟੇ ਛੋਟੇ ਸਿੱਟੋ ਦੇਖ ਕੇ ਨਿੱਕੇ। ਤੇ ਇਹ ਆਮਰ ਸਾਹਿਬ ਵੀ ਸਾਡੇ ਭਾਈਵਾਲ, ਆਮਰ ਸਾਹਿਬ ਇਹ ਨਿੱਕੇ ਨਿੱਕੇ ਸੱਟਿਓ ਜੀ। ਚਾਚਾ ਆ ਜਾ। ਤੇ ਦੂਸਰਾ ਇਹ ਹੈ ਕਿ ਥੋੜਾ ਜਿਹਾ ਲੂਣ ਨੀਵਾ ਕਰੋ ਯਾਰ। ਓ ਬਿਸਮਿਲ੍ਲਾ ਬਿਸਮਿਲ੍ਲਾ। ਲਾ ਜੀ ਅੱਜ ਤਾਂ ਕੀ ਬਾਤ ਵਾਹ ਹੈ, ਜੀ ਵਾਹ। ਲਸ਼ਕਰ ਸਾਹਿਬ ਨੇ ਅੱਜ ਮੂੰਹ ਦਿਖਾਇਆ ਜੀ। ਗੱਡੀ ਸਣੇ ਆ ਗਿਆ ਜੀ ਬਾਬਾ। ਗੱਡੀ ਸਣੇ ਜੀ, ਦੇਖਿਓ ਜਰਾ। ਹਾਂ ਬਾਬਾ ਗੱਡੀ ਸਣੇ ਜੀ, ਹਥਿਆਰ ਵੀ ਪੂਰੇ। ਹਥਿਆਰ ਪੂਰੇ, ਹਾਂ, ਫੌਜ ਵਾਲੇ ਦਾਤਰੀ, ਹਥਿਆਰ ਪੱਲੀ, ਪੂਰੇ ਜੀ। ਆਪਦੀ ਡਾਂਗ ਡੰਗੋਰੀ। ਹਾਂਜੀ ਦਾਤੀ। ਬਾਬਾ ਬੜੇ ਦਿਨਾਂ ਬਾਅਦ ਗੇੜਾ ਮਾਰਿਆ, ਕਿੱਥੇ ਕੀ ਮਿਲਣ ਹੀ ਨਹੀਂ ਆਇਆ ਤੂੰ ਨਾ। मिलान तो मैं इनकार कोई नहीं ना, मैं कहीं जानना ਅੱਛਾ बहुत की होगी 4 रेट उत्ते ਓਹੋ ਫੌਤਗੀਆਂ ਹੋਈਆਂ ਸੀ। छोटा बास होगी ਫੋਟਾ ਬਾਸ ਰਿਸ਼ਤੇਦਾਰੀ ਉੱਥੇ। साडे मामे दा पुत ਓ गबरू बंदा ਅੱਛਾ ਅੱਲਾ ਦਾ ਹੁਕਮ ਹੈ ਅੱਲਾ ਬਾਬਾ। ਦਾ ਅੱਲਾ ਦਾ। साडे मामे दी तंबूर शा मार गई मेरी साड़ी सी ਓਹੋ ਓਏ ਹੋਏ ਹੋਏ, ਅੱਲਾ ਦਾ ਹੁਕਮ। ਇੰਨਾ ਲਿल्लाह व इन्ना इलैहि राजिऊन। उन्होंने चक कर ਓਏ ਹੋਏ ਹੋਏ, ਬਹੁਤ ਫੌਤਗੀਆਂ ਹੋਈਆਂ। ਆ ਨੇੜੇ ਆ ਜਾ, ਖਬਰਾਂ ਤਾਂ ਤੂੰ ਖਤਰਨਾਕ ਹੀ ਸੁਣਾ। ਖਤਰਨਾਕ ਜੀਆਂ ਖਬਰਾਂ ਯਾਰ। ਪਰ ਇਹ ਵੀ ਨੇੜੇ ਤਾਂ ਆ ਜਾ। ਚਾਰ ਜਿਹੜਾ ਪੰਜ ਹੋ ਵੱਡਾ ਗਈਆਂ। ਪੋਤਰੇ ਉਹਦਾ ਮੁੰਡਾ ਜਿਹੜਾ ਸੀ ਉਹ ਯਕਦਮ ਬਿਮਾਰ ਉਹਨੂੰ ਸਾहिवाल 7 ਦਿਨ ਰੱਖਿਆ ਹਸਪਤਾਲ। ਅੱਲਾ ਫਿਰ ਕਿਵੇਂ ਆ? ਅੱਲਾਹ ਕੀਤਾ ਬਚ ਗਿਆ। ਸ਼ੁਕਰ ਸ਼ੁਕਰ। ਅੱਲਾ ਸਿਹਤ ਦੇਵੇ। ਹਾਂ ਬਾ ਇਹਨਾਂ ਰੋਲਿਆ ਹੀ ਨਹੀਂ ਪੜੀਜਾ ਅੱਛਾ ਫਿਰ ਇਹ ਭਗਤਾਈਆਂ ਉਧਰ ਫੌਤਗੀਆਂ। ਭੁਗਤਾਈਆਂ ਸਾਰੀਆਂ। ਹੁਣ ਜੁਮੇ ਰਾਤ ਨੂੰ ਸਾਤਾ ਭੁਗਤਾ ਕੇ ਅੱਲਾਹ ਖੈਰ ਕਰਸੇ। ਹੁਣ ਮੁੜ ਮੈਂ ਵੇਲਾ ਮੈਂ ਇੱਥੇ ਤੁਹਾਡੇ ਕੋਲ ਆਉਣਾ ਹੂੰ ਤੇ ਬਾਕੀ ਹੁਣ ਸਵੇ ਮਹੀਨੇ ਤੇ ਸਾਧ ਰਹੇ ਨੇ ਸਾਡੇ ਨਾਨਕੇ। ਹੂੰ ਨਾਨਕੇ ਸਾਰੇ ਨੂੰ ਚਾਚਾ ਇੱਕ ਮਿੰਟ ਐਲਾਨ। ਫਸ ਗਈ ਆ। ਦੋ ਬਹੁਤ ਕੀ ਹੋਈਆਂ ਪਿੰਡ ਚ। ਹਾਂਜੀ ਇੱਕ ਸਿੰਬੂ ਵਾਲਾ ਤੇ ਇੱਕ ਮਿਸਤਰੀਆਂ ਦੀ। ਲਓ ਜੀ ਉਹ ਗੱਲ ਫੌਤਗੀ ਦੀ ਹੋ ਰਹੀ ਸੀ ਤੇ ਸਾਡੇ ਪਿੰਡ 'ਚ ਵੀ ਐਲਾਨ ਹੋ ਗਿਆ ਐਲਾਨ ਫੌਤਗੀ। ਹੋ ਗਏ ਦੋ ਬਹੁਤ ਕੀ ਹੋਈਆਂ। ਦੋ ਫੌਜੀਆਂ ਹੋਈਆਂ ਪਿੰਡ 'ਚ। ਅੱਛਾ ਹਾਂਜੀ ਉਹ ਆਪਾਂ ਪੜਨਾ ਇੱਕ ਜਨਾਬ। ਸਿੰਬੂ ਵਾਲਿਆਂ ਦੀ ਹਾਂਜੀ, ਤੇ ਇੱਕ ਉਤਰਖਾਣਾ ਦੀ। ਮਿਸਤਰੀਆਂ ਜੇ ਤੁਸੀਂ ਪਿੰਡ ਦੇ ਵਿੱਚ ਹੋਵੋ ਨਾ ਤੇ ਪਿੰਡ 'ਚ ਫੌਤਗੀ ਹੋਵੇ ਤੇ ਜਨਾਜ਼ਾ ਜ਼ਰੂਰ ਪੜਿਆ ਕਰੋ। ਲਾਜ਼ਮੀ ਲਾਜ਼ਮੀ ਜਾਣਾ ਚਾਹੀਦਾ। ਇਹ ਬੜੀ ਵੱਡੀ ਸਾਂਝ ਹਾਂਜੀ ਹੈ। ਹਾਂਜੀ ਸਾਂਝ ਵੀ ਆ, ਸਵਾਬ ਸਾਂਝ ਵੀ ਆ। ਹਰ ਪਿੰਡ ਨਾਲ ਹੈ ਜੇ ਜਾਈਏ ਤਾਂ ਹਾਂਜੀ ਹਾਂਜੀ ਜਾਈਏ ਤਾਂ ਹਰ ਪਿੰਡ ਨਾਲ ਹਰ ਬੰਦੇ ਨਾਲ ਸਾਂਝ ਹੈ। ਸਾਂਝ। ਤੇਰੀ ਸਿਹਤ ਠੀਕ ਆ ਲੱਗ ਰਹੀ? ਸਿਹਤ ਮੇਰੀ ਠੀਕ ਹੈ। ਮੈਨੂੰ ਬੁਖਾਰ ਤਾਂ ਰਿਹਾ ਸਾਹ ਦਿਨ ਅੱਛਾ ਪਰ ਮੈਂ ਚੀੜਾ ਮੀੜਾ ਹੋ ਕੇ ਟੁਰਿਆ ਟੁਰਿਆ ਮੈਂ ਬੈਠਾ ਨਹੀਂ। ਅਸਲ 'ਚ ਕੱਲਾ ਬੰਦਾ, ਕੱਲਾ ਬੰਦਾ 100 ਪਾਸੇ ਆਣਾ ਜਾਣਾ ਹੁੰਦਾ। ਬੱਚੇ ਨਿੱਕੇ। ਬੱਚੇ ਨਿੱਕੇ ਨੇ ਚਲੋ ਹੋਰ ਅੱਲਾ ਕਰੇ ਹੋਏ ਹੋਰ ਤੇ ਕਰਨ ਵਾਲਾ ਕੋਈ ਨਹੀਂ, ਤੈਨੂੰ ਪਤਾ ਤਾਂ ਹੈ। ਹੋਰ ਕਰਨ ਵਾਲਾ ਕੋਈ ਹੋਵੇ ਤੇ ਚਲੋ ਮੈਨੂੰ ਕੋਈ ਸਾਹ ਕਢਾਵੇ, ਅੱਲਾ ਉਹ ਗੱਲ ਤਾਂ ਹੈਗਾ ਹੀ ਨਾ। ਅੱਲਾ ਤੈਨੂੰ ਸਿਹਤ ਦੇਵੇ, ਹਿੰਮਤ ਅੱਲਾ ਦੇਵੇ। ਕਰਸੀ ਤੇ ਮੈਂ ਇੱਥੇ ਹੀ ਆ, ਮੈਂ ਕਿਤੇ ਜਾਣਾ। ਹਾਂ ਅਸੀਂ ਤੇਰੇ ਪੁੱਤਰ ਜੋ ਹੈਗੇ ਆ। ਅੱਲਾ ਖੈਰ ਕਰਸੀ, ਅੱਲਾ ਕਰ ਖੈਰ। ਠੀਕ ਆ ਬਾਬਾ ਜੀ, ਬੜੀ ਮਿਹਰਬਾਨੀ। ਅੱਲਾ ਤੁਹਾਨੂੰ ਸਿਹਤ ਇਨਸ਼ਾਅੱਲਾ ਦੇਵੇ। ਇੱਥੇ ਹੀ ਆ ਤੁਹਾਡੇ ਕੋਲ ਹੀ ਆ ਮੈਂ। ਠੀਕ ਹਾਂ। ਜੀ ਠੀਕ ਹੈ ਬਾਬਾ ਲਸ਼ਕਰ ਨਾਲ ਤੁਹਾਡੀ ਮੁਲਾਕਾਤ ਕਰਾਤੀ ਜੀ ਅੱਜ, ਤੇ ਜਿਉਂਦੇ ਵਾਸਤੇ ਰਹੋ ਜੀ। ਬਸ ਅਸੀਂ ਤੁਹਾਨੂੰ ਆ ਸੁਨੇਹਾ ਦੇਣਾ ਸੀ, ਇਹ ਤੁਹਾਨੂੰ ਪਹੁੰਚਾਤਾ। ਦੁਆਵਾਂ 'ਚ ਯਾਦ ਰੱਖਿਓ, ਜਿੱਥੇ ਰਹੋ ਸੁਖੀ ਰਹੋ। ਸੁਖੀ ਰਹੋ। ਹਾਂਜੀ ਰੱਬ ਸਿਹਤ ਸਲਾਮਤੀ ਦੇਵੇ ਤੇ ਇੱਕ ਦੂਏ ਦੇ ਮਾਲ ਨੂੰ ਦੁਆਵਾਂ ਦਿਆ ਕਰੋ ਵੀ ਰੱਬ ਵਧਾਵੇ। ਤੁਸੀਂ ਸਾਡੇ ਮਾਲ ਨੂੰ ਦੁਆਵਾਂ ਦਿਓ, ਅਸੀਂ ਤੁਹਾਡੇ ਮਾਲ ਨੂੰ ਦੁਆਵਾਂ ਦਿੰਨੇ ਆਮੀਨ। ਵੀ ਰੱਬ ਦੁੱਗਣਾ ਕਰੇ ਜੀ। ਦੁੱਗਣਾ ਕਰੇ ਜੀ, ਅੱਲਾਹ ਤਾਲਾ ਦੁੱਗਣਾ ਕਰੇ ਜੀ। ਵਿੱਚ ਲੁੱਕ ਜੋ ਤੁਸੀਂ ਮਾਲ ਦੇ। ਹਾਂ ਕੀ ਬਾਤ। ਹਾਂ ਵਿੱਚ ਮਾਲ ਦੇ ਲੁੱਕ ਜੋ ਜਿਉਂਦੇ ਰਹੋ। ਹਾਂਜੀ ਬੱਕਰੀਆਂ 'ਚ ਫਿਰ ਗੇੜਾ ਮਾਰਨ ਆਇਆ ਸੀ। ਹਾਂਜੀ ਹਸਨ ਗੇੜਾ ਮਾਰਨਾ ਹੈ ਬੱਕਰੀਆਂ ਨੂੰ। ਇਦਾਂ ਨਿਆਣਿਆਂ ਨੂੰ ਵਾਹ ਸ਼ੌਂਕ ਜੀ, ਲੱਗਦਾ। ਸ਼ੌਂਕ ਲੱਗਦਾ।